ਜਿਸ ਦਿਨ ਜੋ ਜਥਾ ਉੱਥੇ ਬੈਠਾ ਸੀ ਸਾਡੇ ਪਿੰਡ ਦੇ ਉੱਥੇ ਹੁਕਮ ਸਿੰਘ ਦਾ ਨਾਂ ਸੀ ਜਥੇਦਾਰ ਦਾ, ਉਹਦੀ ਫੁੱਫੀ ਸੀ ਸਾਡੇ ਪਿੰਡ ਵਿਆਹੀ। ਸਾਡੇ ਦਾਦਾ ਜੀ ਵੀ ਗਏ ਨਾਲ ਹੋਰ 2-3 ਬੰਦੇ ਗਏ ਆ ਨਾਲ, ਉਹਨਾਂ ਦੀ ਫੁੱਫੀ ਵੀ ਗਈ ਆ ਉਹ ਹੁਕਮ ਸਿੰਘ ਦੀ। ਉਹਨੇ ਜਾ ਕੇ ਉਹਨੂੰ ਕਹਿੰਦੀ ਵੀ ਤੈਨੂੰ ਧਿਆਣੀ ਦਾ ਪਿੰਡ ਹੀ ਨਜ਼ਰ ਆਇਆ ਤੈਨੂੰ? ਉਹਨੇ ਉਹਦੇ ਲਫ਼ਜ਼ ਜਿਹੜੇ ਸੀ ਉਹਨੇ ਫਿਰ ਇੱਕ ਮੁਕਤਸਰ ਜਿਹਾ ਜਵਾਬ ਦਿੱਤਾ। ਉਹਨੇ ਕਹਿਣ ਲੱਗਾ ਇਹਨਾਂ ਨੂੰ ਜਾਣਾ ਪੈਣਾ, ਇਹ ਆਪਣਾ ਇੰਤਜ਼ਾਮ ਕਰ ਲਓ। ਵਾਲਦ ਸਾਹਿਬ ਸੀ, ਉਹ ਵੀ ਜ਼ਿਮੀਂਦਾਰਾ ਕਰਦੇ ਸੀ। ਮੇਰਾ ਵੱਡਾ ਭਾਈ ਸੀ ਅਹਿਮਦ ਸ਼ਰੀਫ, ਉਹ ਵੀ ਜ਼ਿਮੀਂਦਾਰਾ ਕਰਦਾ ਸੀ। ਮੈਂ ਪੜ੍ਹਦਾ ਸਾਂ ਉਦੋਂ। ਸਾਡੇ ਪਿੰਡ ਦੇ ਜਿਹੜੇ ਸਿੱਖ ਸੀ ਉਹ ਸਾਡੇ ਮੁਖਾਲਫ ਕੋਈ ਨਹੀਂ ਸੀ। ਜਥੇਦਾਰ ਜਿਹੜਾ ਸੀ ਉਹ ਪਤਾ ਨਹੀਂ ਉਹਨਾਂ ਨੂੰ ਪਿੱਛੋਂ ਸਪੋਰਟ ਕੌਣ ਕਰਦਾ ਸੀ ਕੌਣ ਨਹੀਂ। ਰਿਆਸਤ ਕੋਈ ਕਰਦੀ ਹੋਣੀ ਆ, ਕਿਉਂਕਿ ਉਹਨਾਂ ਕੋਲ ਆਮ ਅਸਲਾ ਹੁੰਦਾ ਸੀ। ਜਦੋਂ ਪਿੰਡ ਨੂੰ ਜਾਣਾ ਹੋਵੇ ਜੇ ਘੋੜੀ ਦੇ, ਉਹਦੇ ਆਮ ਘੋੜੀਆਂ ਦਾ ਰਿਵਾਜ਼ ਸੀ। ਅਤੇ ਸਾਡੇ ਦਾਦਾ ਜਿਹੜੇ ਉਹਦੇ ਘੋੜੀ ਦੇ ਉੱਤੇ ਜਾਂਦੇ ਸੀ। 12 ਕੋਹ ਕਹਿੰਦੇ ਸੀ ਉਹ ਗੁਰਦਾਸਪੁਰ। ਤਹਿਸੀਲ ਜਿਹੜਾ ਹੈਗੇ ਬਟਾਲਾ, ਇਹ 11 ਮੀਲ ਸੀ। ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਨਾਜ਼ਰੀਨ, ਵੰਡ ਦੀ ਇੱਕ ਹੋਰ ਕਹਾਣੀ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਇੰਡੋਜ਼ ਟੀਵੀ ਵੇਖਣ ਵਾਲੇ ਜਿੰਨੇ ਵੀ ਵਿਊਵਰਸ ਨੇ ਉਹਨਾਂ ਨੂੰ ਦੱਸਦੇ ਚੱਲੀਏ ਕਿ ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਲਹਿੰਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ, ਉਹਨਾਂ ਨੇ ਇਸ ਵੰਡ ਨੂੰ ਕਿਵੇਂ ਹੁੰਦੇ ਵੇਖਿਆ ਤੇ ਇਸ ਵੰਡ ਦੇ ਵਿੱਚ ਉਹਨਾਂ ਦਾ ਕੀ ਕਿਰਦਾਰ ਸੀ, ਕਿਵੇਂ ਉਹਨਾਂ ਨੇ ਆਪਣਾ ਘਰ-ਬਾਰ ਛੱਡਿਆ, ਕਿਵੇਂ ਉੱਥੋਂ ਟੁਰੇ, ਕਿਹੜੀਆਂ ਮੁਸ਼ਕਲਾਂ ਆਈਆਂ ਤੇ ਉਸ ਮੁਸ਼ਕਲਾਂ ਨੂੰ ਉਹਨਾਂ ਨੇ ਫੇਸ ਕਿੱਦਾਂ ਕੀਤਾ। ਸਾਡੇ ਨਾਲ ਅੱਜ ਚੱਕ ਨੰਬਰ 65 ਗਾਫ ਬੇ, ਜੜ੍ਹਾਂ ਵਾਲੇ ਦੇ ਕੋਲ ਇਹ ਪਿੰਡ ਹੈਗਾ, ਫੈਸਲਾਬਾਦ ਤੇ ਜੜ੍ਹਾਂ ਵਾਲੇ ਦੇ ਦਰਮਿਆਨ 'ਚ ਕਹਿ ਲਓ। ਤੇ ਇਸ ਪਿੰਡ ਦੀ ਖਾਸੀਅਤ ਇਹ ਵੇ ਕਿ ਇਸ ਪਿੰਡ ਦੀ ਅਗਰ ਅਸੀਂ ਕਹਿੰਦੇ ਕਿ ਮਸ਼ਹੂਰ ਚੀਜ਼ ਇਹ ਵੇ ਕਿ ਤਲਾਲ ਚੌਧਰੀ ਜਿਹੜੇ ਕਿ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਐਕਟਿਵ ਨਾਮ ਹੈਗਾ ਨੇ, ਇਹ ਉਹਨਾਂ ਦਾ ਪਿੰਡ ਹੈਗਾ। ਤੇ ਅੱਜ ਸਾਡੇ ਨਾਲ ਜਿਹੜੇ ਹੈਗੇ ਨੇ ਉਹਨਾਂ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੂੰ ਪੁੱਛਦੇ ਹੈਗੇ ਆ ਕਿ 65 ਗਾਫ ਬੇ ਪਿੰਡ ਦੇ ਇਹ ਬਜ਼ੁਰਗ ਜਿਹੜੇ ਨੇ ਉਹ ਕਿਵੇਂ ਹਿੰਦੁਸਤਾਨ 'ਚੋਂ ਹਿਜਰਤ ਕਰਕੇ ਆਏ, ਕਿਵੇਂ ਚੜ੍ਹਦੇ ਪੰਜਾਬ ਦੇ ਵਿੱਚ ਆਪਣੀ ਜਨਮ ਭੌਂ ਜਿਹੜੀ ਹੈਗੀ ਆ ਉਹ ਛੱਡ ਕੇ ਇੱਥੇ ਆ ਕੇ ਵਸੇ। ਉਹਨਾਂ ਨੇ ਗੱਲਬਾਤ ਕਰਦੇ ਹਾਂ। ਅੱਛਾ ਸਰ ਜੀ, ਮੈਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ ਤੇ ਕੋਈ ਜਿਹੜੀ ਸਨ ਪੈਦਾਇਸ਼ ਸੀ ਤੁਹਾਨੂੰ ਆਪਣੀ ਕੋਈ ਯਾਦ ਹੈਗੀ? ਉਸ ਵਕਤ ਸਨ ਪੈਦਾਇਸ਼ ਜਿਹੜਾ ਇਹ ਤਾਂ ਪਤਾ ਨਹੀਂ ਸੀ ਕਿਸੇ ਨੂੰ ਹੁੰਦਾ, ਨਾ ਕਿਸੇ ਨੂੰ ਜ਼ਰੂਰਤ ਸੀ ਪੈਂਦੀ ਸੀ। ਲੇਕਿਨ ਇੰਨਾ ਹੈ ਕਿ ਦਾੜੀ ਦੂੜੀ ਆਈ ਸੀ 17-18 ਸਾਲ ਦੀ, 19 ਸਾਲ ਦੀ ਉਮਰ, 18-19 ਸਾਲ ਦੇ ਕਰੀਬ ਹੈ ਸੀ। ਅੱਛਾ ਸਰ ਜੀ, ਮੈਨੂੰ ਇਹ ਦੱਸੋ ਕਿ ਤੁਹਾਡਾ ਉਧਰਲੀ ਸਾਈਡ ਤੋਂ ਜ਼ਿਲ੍ਹਾ ਕਿਹੜਾ ਸੀ, ਤਹਿਸੀਲ ਕਿਹੜੀ ਸੀ, ਤੁਹਾਡੇ ਪਿੰਡ ਦਾ ਨਾਮ ਕਿਹੜਾ ਸੀ? ਪਿੰਡ ਕੰਡੀਲਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅੱਛਾ ਸਰ ਜੀ, ਮੈਨੂੰ ਇਹ ਦੱਸੋ ਕਿ ਤੁਹਾਡਾ ਪਿੰਡ ਜਿਹੜਾ ਸੀ ਉਹ ਕਿੱਡਾ ਕੁ ਸੀ, ਪਿੰਡ ਕਿੰਨਾ ਕੁ ਵਧੀਆ ਸੀ, ਵੇਖਣ ਨੂੰ ਕਿਵੇਂ ਦਾ ਲੱਗਦਾ ਸੀ? ਪਿੰਡ ਜਿਹੜਾ ਸੀ, ਪਿੰਡ ਤਕਰੀਬਨ 1.5 ਮੁਰੱਬੇ ਦੇ ਕਰੀਬ ਲੰਬਾਈ ਸੀ ਅਤੇ 4 ਜਾਂ 5 4 ਕਿੱਲੇ ਜਿਹੜਾ ਨਾ 3-4 ਕਿੱਲੇ ਇੰਨਾ ਚੌੜਾਈ ਸੀ। ਲੰਬਾਈ ਇੱਕ ਸਾਈਡ ਦੇ ਉੱਤੇ ਉਹਨੂੰ ਢਾਬ ਕਹਿੰਦੇ, ਛੱਪੜ ਦੇ ਦੂਸਰੇ ਅਤੇ ਪਿੰਡ ਦੇ ਉਧਰ ਹੀ ਬਾਹਰ ਨਿਕਲ ਜਾਂਦਾ, ਉਧਰ ਹੀ ਨਿਕਲ ਤਕਰੀਬਨ 2 ਮੁਰੱਬੇ ਦਾ ਉਹ ਸੀ। ਬਾਕੀ ਪਿੰਡ ਜਿਹੜਾ ਨਾ ਪਿੰਡ ਸਾਰਾ ਜਿਹੜਾ ਉਹ ਇੱਕ ਥੇ ਸੀਗਾ, ਜ਼ਿਆਦਾ ਉਹਦੇ 'ਤੇ ਸੀ ਅਤੇ ਜਿਹੜੇ ਰਾਈਆਂ ਦੇ ਘਰ ਸੀ ਉਹ ਥੱਲੇ ਸੀ ਥੇ ਤੋਂ। ਅੱਛਾ ਸਰ ਜੀ, ਮੈਨੂੰ ਇਹ ਦੱਸੋ ਕਿ ਪਿੰਡ ਦਾ ਮੁਹੱਲਾ ਵਕੂ ਕੀ ਸੀ, ਪਿੰਡ ਦੀ ਲੋਕੇਸ਼ਨ ਕੀ ਸੀ? ਯਾਨੀ ਕਿ ਅਗਰ ਗੁਰਦਾਸਪੁਰੋਂ ਆਈਏ ਤੁਹਾਡੇ ਜ਼ਿਲ੍ਹੇ ਵੱਲੋਂ ਤੇ ਪਿੰਡ 'ਚ ਕਿਵੇਂ ਇੰਟਰ ਹੁੰਦੇ ਸੀ, ਕੀ ਰਾਹ ਸੀ ਪਿੰਡ ਦਾ? ਜਦੋਂ ਪਿੰਡ ਨੂੰ ਜਾਣਾ ਹੋਵੇ ਜੇ ਘੋੜੀ ਦੇ, ਉਹਦੇ ਆਮ ਘੋੜੀਆਂ ਦਾ ਰਿਵਾਜ਼ ਸੀ। ਅਤੇ ਸਾਡੇ ਦਾਦਾ ਜਿਹੜੇ ਉਹਦੇ ਘੋੜੀ ਦੇ ਉੱਤੇ ਜਾਂਦੇ ਸੀ। 12 ਕੋਹ ਕਹਿੰਦੇ ਸੀ ਉਹ ਗੁਰਦਾਸਪੁਰ। ਤਹਿਸੀਲ ਜਿਹੜਾ ਹੈਗੇ ਬਟਾਲਾ, ਇਹ 11 ਮੀਲ ਸੀ। ਅਤੇ ਜੇ ਗੁਰਦਾਸਪੁਰ ਜਾਣਾ ਉਹਦੇ ਘੋੜੀ 'ਤੇ ਜਾਣਾ, ਅਤੇ ਜੇ ਤਹਿਸੀਲੇ ਜਾਣਾ ਤਾਂ ਵੀ ਘੋੜੀ 'ਤੇ ਜਾਣਾ। ਅਤੇ ਜਿਹੜਾ ਹੈਗਾ ਸੀ ਰਸਤਾ
ਬਟਾਲਿਓਂ ਸ੍ਰੀ ਗੋਬਿੰਦਪੁਰ ਸਾਣਾ ਸੀ। ਇਹ ਕੱਚੀ ਸੜਕ ਸੀ, ਕੱਚੀ ਸੜਕ ਸੀ ਤੇ ਉਹਦੇ ਵਿੱਚ ਇੰਨੇ ਕੁ ਥਾਂ ਤੇ ਉਧਰ ਤੇ ਉਧਰ ਇੰਨੇ ਕੁ ਥਾਂ ਸੋਲਨ ਲੱਗਾ ਸੀ ਦੁਆਲੇ ਹੀ। ਹਾਂ, ਉਹ 11 ਮੀਲ ਸੀ ਸਾਥੋਂ। ਘੋੜੀ ਦਾ ਆਮ ਘੋੜੀਆਂ ਦਾ ਰਿਵਾਜ਼ ਸੀ, ਹੋਰ ਕੋਈ ਦੂਸਰੀ ਟਰਾਂਸਪੋਰਟ ਕੋਈ ਨਹੀਂ ਸੀ। ਥੋੜਾ ਜਿਹਾ ਪਿੰਡ ਦੇ ਬਾਰੇ 'ਚ ਦੱਸੋ ਕਿ ਪਿੰਡ ਜਿਹੜਾ ਸੀ ਉਹ ਕਿਵੇਂ ਦਾ ਸੀ? ਪਿੰਡ 'ਚ ਕਿੰਨੇ ਘਰ ਮੁਸਲਮਾਨਾਂ ਦੇ ਸੀ, ਕਿੰਨੇ ਘਰ ਸਿੱਖਾਂ ਦੇ ਸੀ? ਪਿੰਡ ਦਾ ਥੋੜਾ ਓਵਰਵਿਊ ਜਿਹੜਾ ਹੈਗਾ ਉਹ ਥੋੜਾ ਸਾਨੂੰ ਦੱਸੋ। ਸਿੱਖ ਔਰ ਵਿੱਚ ਦੂਸਰੇ ਜਿਹੜੇ ਆ ਗਏ ਆ, ਇਹਨੂੰ ਜਿਹੜੇ ਈਸਾਈ ਕਹਿੰਦੇ, ਉਹ ਚੂੜੇ ਕਹਿੰਦੇ ਸੀ ਉਹਨਾਂ ਨੂੰ। ਇਹ ਇਹਨਾਂ ਸਾਰਿਆਂ ਦੀ ਤਾਦਾਦ ਮੁਸਲਮਾਨਾਂ ਨਾਲੋਂ ਤਕਰੀਬਨ ਅੱਧੀ ਸੀ। ਤੀਸਰਾ ਅਫਸਰ ਦੇ ਵਿੱਚ ਆਉਂਦੇ ਨੰਬਰਦਾਰੀਆਂ 3 ਸੀ ਉੱਥੇ। ਇੱਕ ਦਿਆਲ ਸਿੰਘ ਸੀ ਨੰਬਰਦਾਰ, ਇੱਕ ਜੋਧ ਸਿੰਘ ਸੀ, ਉਹਦਾ ਅੱਗੇ ਮੁੰਡਾ ਹਰਬੰਸ ਸੀ, ਹੁਣ ਅੱਜ ਕੱਲ੍ਹ ਉਹ ਹਰਬੰਸ ਸਿੰਘ ਆ, ਪਤਾ ਨਹੀਂ ਫੌਤ ਹੋ ਗਿਆ ਹੈਗਾ। ਅਤੇ ਇੱਕ ਸਰਦਾਰ ਮੁਹੰਮਦ ਸੀਗਾ ਮੁਸਲਮਾਨ, ਉਹ ਇਹਦੇ ਸਾਹਮਣੇ ਲਾਗੇ ਬੈਠੇ ਸੀ। ਇਹ ਘੁਮਿਆਰਾਂ ਦੀ ਇੱਕ ਬਾਜ਼ਾਰ ਜਿਹੜਾ ਤੋੜ ਘੁਮਿਆਰਾਂ ਦਾ ਸੀ। ਰਾਈਆਂ ਦੇ ਘਰ ਜਿਹੜੇ ਸੀ ਇੱਕ ਸਾਈਡ 'ਤੇ ਲਹਿੰਦੀ ਸਾਈਡ 'ਤੇ ਸੀ, ਵਿੱਚੋਂ ਦੂਸਰਿਆਂ ਦੇ ਵਿੱਚ ਕਿੱਲਾ ਡੇਢ ਦਾ ਫਾਸਲਾ ਸੀ। ਇੰਨਾ ਕੁ ਮੈਂ ਕਹਿ ਸਕਦਾ। ਅੱਛਾ, ਇਹ 3 ਨੰਬਰਦਾਰੀਆਂ, ਇੱਕ ਤੇ ਸਿੱਖਾਂ ਦੀ ਹੋ ਗਈ, 2 ਸਿੱਖਾਂ ਦੀਆਂ, 2 ਸਿੱਖਾਂ ਦੀਆਂ ਤੇ ਇੱਕ ਮੁਸਲਮਾਨ। ਇੱਕ ਮੁਸਲਮਾਨ। ਤੇ ਇਹ ਨੰਬਰਦਾਰੀਆਂ ਜਿਹੜੀਆਂ ਹੈਗੀਆਂ, ਇਹਨਾਂ 'ਚ ਕੋਈ ਕਨਫਲਿਕਟ ਕਦੀ ਨਹੀਂ ਸੀ ਆਇਆ ਇਹਨਾਂ ਦੇ ਵਿੱਚ? ਕੋਈ ਫੌਤ ਹੋਇਆ ਹੀ ਨਹੀਂ ਉਹਨਾਂ ਸਾਡੇ ਮੇਰੀ ਹੋਸ਼ ਵਿੱਚ। ਨੰਬਰਦਾਰ ਕੋਈ ਨਹੀਂ ਫੌਤ ਹੋਇਆ, ਬਾਅਦ ਵਿੱਚ ਹੋਇਆ। ਦਿਆਲ ਸਿੰਘ ਉਦੋਂ ਜਿੰਦਾ ਸੀ, ਜੋਧ ਸਿੰਘ ਜਿੰਦਾ ਸੀ, ਉਹਦਾ ਮੁੰਡਾ ਮੁੜ ਕੇ ਹਰਬੰਸ ਸਿੰਘ ਜਿਹੜਾ ਉਹ ਬਣਿਆ, ਉਹ ਇੱਥੇ ਵੀ ਆਇਆ ਸੀ। ਸਾਡੇ ਨਾਲ ਡੰਗਰ ਚਾਰਦੇ, ਉਹ ਡੰਗਰ ਚਾਰਨ ਦਾ ਆਮ ਰਿਵਾਜ਼ ਸੀਗਾ। ਸਰ, ਥੋੜਾ ਨਾ ਆਪਣੇ ਟੱਬਰ ਦੇ ਬਾਰੇ ਦੱਸੋ ਕਿ ਉਸ ਵੇਲੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਤੁਹਾਡਾ ਪਿੰਡ ਸੀ, ਤੁਹਾਡੇ ਘਰ ਦੇ ਵਿੱਚ ਕੌਣ ਕੌਣ ਸੀ, ਕਿੰਨੇ ਜੀ ਸੀ? ਆਪਣੇ ਖਾਨਦਾਨ ਦੇ ਬਾਰੇ ਕੁਝ ਥੋੜਾ ਦੱਸੋ। ਸਾਡੇ ਮੈਂ ਸ਼ਜਰਾ ਦੱਸ ਸਕਦਾ ਜੀ ਸਰ। ਉੱਥੇ ਬਾਬਾ ਤਾਬਾ ਉਹਦੀ ਔਲਾਦ ਸੀ, ਜਿਨ੍ਹਾਂ ਵਿੱਚੋਂ ਅਸੀਂ ਉਹਨਾਂ ਦੇ ਵਿੱਚੋਂ ਅਕਰਮ ਤਲਾਲ ਹੋਣੀ, ਇੱਕ ਆ ਜੰਝ ਕਰੀ ਇੱਥੇ ਇੱਕ ਗੁਰਦੁਆਰੇ, ਇੱਕ ਇਹ ਘਰ ਸੀ, ਇੱਕ ਇਹਨਾਂ ਦਾ ਬਾਬਾ ਹੈਗਾ ਸੀ ਰਿਆਮ, ਉਹਦੇ ਵੀ ਇੱਥੇ ਬੈਠੇ ਆ ਸਾਡੇ। ਇੱਕ ਹੈਗਾ ਸੀ ਖਾਜਾ, ਉਹ ਵੀ ਇੱਥੇ ਆ ਗਏ। 3 ਖਾਨਦਾਨ ਇਹ ਸੀ। ਚੌਥਾ ਜਿਹੜਾ ਸ਼ਾਦੀ ਸੀਗਾ ਉਹ ਵੀ ਇੱਥੇ ਹੀ ਬੈਠੇ ਆ। ਬਾਕੀ ਸਾਰਾ ਤਕਰੀਬਨ ਰਾਹੀਂ ਸਾਰੇ ਇੱਥੇ ਬੈਠੇ ਆ ਜਿੰਨੇ ਕੁ ਹੈਗੇ। ਇੱਕ ਘਰ ਜਿਹੜਾ ਸਾਡਾ 24 'ਚ ਬੈਠਾ ਸਾਂਗਲੇ ਲਾਗੇ, ਟਾਬਾਂ ਦੇ ਲਾਗੇ, ਉਹ ਮੈਲੀ ਬੁਰਜੀ ਹੈਗੀ, ਉੱਥੇ ਬੈਠੇ ਆ ਜੀ। ਠੀਕ ਹੈ, ਲੇਕਿਨ ਉਹ ਨਾ ਆਪਣੇ ਘਰ ਦੇ ਬਾਰੇ ਥੋੜਾ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਵਾਲਿਦ ਸਾਹਿਬ ਕੀ ਕਰਦੇ ਸੀ, ਕਿੰਨੇ ਭਾਈ ਸੀ ਤੁਸੀਂ, ਤੁਹਾਡਾ ਜ਼ਰੀਆ ਮਾਸ਼ ਕੀ ਸੀ, ਕਿਹੜਾ ਕੰਮ ਕਰਦੇ ਸੀ? ਦੇਖੋ ਜੀ, ਦਾਦਾ ਜੀ ਅਜ਼ੀਮ ਸੀ, ਉਹਨਾਂ ਨਾਲ ਜ਼ਿਮੀਂਦਾਰਾ ਕਰਦੇ ਸੀ। ਵਾਲਿਦ ਸਾਹਿਬ ਸੀ, ਉਹ ਵੀ ਜ਼ਿਮੀਂਦਾਰਾ ਕਰਦੇ ਸੀ। ਮੇਰਾ ਵੱਡਾ ਭਾਈ ਸੀ ਅਹਿਮਦ ਸ਼ਰੀਫ, ਉਹ ਵੀ ਜ਼ਿਮੀਂਦਾਰਾ ਕਰਦਾ ਸੀ, ਮੈਂ ਪੜ੍ਹਦਾ ਸਾਂ ਉਦੋਂ। ਅਤੇ ਦੂਸਰਾ ਨੌਕਰ ਨਾਲ ਰੱਖ ਕੇ ਜ਼ਮੀਨ ਹੈਗੀ ਸੀ, ਜ਼ਿਮੀਂਦਾਰਾ ਹੀ ਕਰਦੇ ਸਾਰੇ, ਨੌਕਰ ਕੋਈ ਨਹੀਂ। ਹਾਂ, ਬਾਕੀ ਆਵਾਜਾਈ ਜਿਹੜੀ ਹੈਗੀ ਆ ਜਾਣਾ, ਕੋਈ ਸਰਕਾਰੀ ਮੁਲਾਜ਼ਮ ਜਾਂ ਕੋਈ ਆਉਣ ਜਾਣ ਜਿਹੜਾ ਹੈਗਾ ਉਹ ਜਿਹੜਾ ਸਾਡੇ ਕੋਲ ਹੈ ਸੀ। ਜਿੰਨੇ ਕਿਸੇ ਨੇ ਆਉਣਾ ਜਾਣਾ ਨਾ, ਉਹ ਸਾਡੇ ਕੋਲ ਬੈਠ ਕੇ ਘਾਗੀ ਬਣਾਈ, ਉੱਥੇ 6 ਮੰਜੇ ਰੱਖੇ ਸੀ। ਜਿਹਨੇ ਆਵੇ ਉਹਨੇ ਬਿਸਤਰਾ ਉੱਥੇ ਪਏ ਆ, ਉੱਥੋਂ ਰਾਤ ਰਹਿ ਰੋਟੀ ਖਾਣੀ ਉਹਨੇ ਖਾ ਲੈ। ਹੁਣ ਵਾਲਾ ਰਿਵਾਜ਼ ਨਹੀਂ ਸੀ ਵੀ ਅਗਲੇ ਨੂੰ ਕੁੱਕੜ ਭੁੰਨ ਕੇ ਦਿਓ ਜਾਂ ਕੋਈ ਨਹੀਂ। ਜੋ ਰਾਤ ਨੂੰ ਮਿਲਿਆ ਉਹ ਖਾ ਲਓ। ਸਵੇਰ ਨੂੰ ਆਂਡੇ ਔਰ ਪਰੌਂਠੇ ਮਿਲਦੇ ਸੀ ਆਮ। ਮੱਝਾਂ ਘਰ ਦੀਆਂ ਹੁੰਦੀਆਂ ਸੀ। ਕਿੰਨਾ ਕੁ ਮਾਲ ਡੰਗਰ ਸੀ ਤੁਹਾਡੇ ਕੋਲ? ਤਕਰੀਬਨ 3-4 ਮੱਝਾਂ ਹੁੰਦੀਆਂ ਸੀ। ਕੋਈ ਇੱਕ ਅੱਧੀ ਗਾਈ ਵੀ ਵਿੱਚ ਰੱਖਣੇ। 6 ਕਮ ਅਜ਼ ਕਮ 6 ਹਾਲੀ ਹੁੰਦੇ ਹਾਲ ਵਾਸਤੇ, ਤਿੰਨ ਜੋਗਾ ਹੋਰ ਸੀ। ਅੱਛਾ ਬਾਬਾ ਜੀ, ਇਹ ਦੱਸੋ ਕਿ ਉਧਰ ਚੜ੍ਹਦੇ ਪੰਜਾਬ 'ਚ ਤੁਹਾਡੇ ਪਿੰਡ ਦੇ ਗੁਆਂਢੀ ਪਿੰਡ ਕਿਹੜੇ ਕਿਹੜੇ ਸੀ? ਤੁਹਾਡੇ ਜਿਹੜੇ ਨਾਲ ਦੇ ਪਿੰਡ ਸੀ ਉਹਨਾਂ ਦੇ ਕੀ ਨਾਂ ਸੀ? ਉਹਦੇ ਸਾਡੇ ਇੱਕ ਖਜਾਲਾ, ਨੱਤ ਮੋਕਲ, ਲੀਲਾ, ਡੱਲਾ, ਕੋਕਲਪੁਰਾ, ਹਰਪੁਰਾ, ਕੁਹਾਲੀ, ਕਾਜ਼ਮਪੁਰ, ਨੱਤ ਮੋਕਲ, ਸ਼ਾਹਪੁਰ, ਊਧਨਵਾਲ, ਇਹ ਅਲੱਗ ਅਲੱਗ ਪਿੰਡ ਜਿਹੜੇ ਸੀ।
ਕਾਲਵਾਂ, ਲੀਲਾਂ। ਅੱਛਾ ਸਰ, ਪਿੰਡ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਪਿੰਡ ਦੀ ਕੋਈ ਮਸ਼ਹੂਰ ਥਾਂ, ਜਿੱਦਾਂ ਪਿੰਡ ਦੇ ਵਿੱਚ ਅਕਸਰ ਮਸ਼ਹੂਰ ਹੁੰਦਾ ਕਿ ਉੱਥੇ ਬੋਰਡ ਬਹੁਤ ਵੱਡਾ ਸੀ, ਗੁਰਦੁਆਰਾ ਬਹੁਤ ਵੱਡਾ ਸੀ, ਕੋਈ ਮੰਦਿਰ ਸੀ, ਇਸ ਤਰ੍ਹਾਂ ਕੋਈ ਆਪਣੇ ਪਿੰਡ ਦੀ ਕੋਈ ਨਿਸ਼ਾਨੀ ਤੁਹਾਨੂੰ ਯਾਦ ਹੈਗੀ ਹੈ? ਉੱਥੇ ਸਭ ਤੋਂ ਵੱਡਾ ਜਿਹੜਾ ਨਿਸ਼ਾਨ ਸੀ ਉਹ ਥੇ ਸੀਗਾ ਜੀ। ਥੇ ਪੁਰਾਣੇ ਜ਼ਮਾਨੇ ਦਾ ਥੇ ਸੀ। ਉਹ ਤਕਰੀਬਨ ਮੇਰਾ ਖਿਆਲ ਆ ਤਕਰੀਬਨ 150 ਫੁੱਟ ਉੱਚਾ ਹੋਣਾ, ਉਹਦੇ ਉੱਤੇ ਆਬਾਦੀ ਸੀ। ਬਾਕੀ ਹੋਰ ਬੋਰਡ ਹੈਗਾ ਸੀ ਇੱਕ, ਉਹ ਦਿਆਲ ਸਿੰਘ ਨੰਬਰਦਾਰ ਜਿਹੜਾ ਸੀ ਉਹ ਉਸ ਸਾਈਡ ਦੇ ਉੱਤੇ, ਹਾਕਮ ਸਿੰਘ ਜਵਾਲਾ ਸਿੰਘ ਹੈਗੇ ਸੀ, ਉਹਨਾਂ ਦੇ ਬੈਠਕ ਦੇ ਅੱਗੇ ਸੀ। ਹਰਬੰਸ ਉਹਨਾਂ ਮੁੰਡਾ ਇੱਕ ਹੁੰਦਾ ਸੀ, ਉਹ ਮੇਰੇ ਨਾਲ ਕਲਾਸ ਫੈਲੋ ਹੁੰਦਾ ਸੀ। ਬੇਅੰਤ ਸਿੰਘ ਸੀਗਾ, ਬੇਅੰਤ ਮੇਰਾ ਕਲਾਸ ਫੈਲੋ ਸੀ, ਹਰਬੰਸ ਜਿਹੜਾ ਉਹ ਨਹੀਂ ਸੀ ਕਲਾਸ ਫੈਲੋ ਸੀ। ਅੱਛਾ, ਇਹ ਦੱਸੋ ਕਿ ਉਸ ਵੇਲੇ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਤੁਸੀਂ ਸਕੂਲ ਜਾਣਾ ਸ਼ੁਰੂ ਕੀਤਾ, ਤੇ ਸਕੂਲ ਕਿਹੜਾ ਸੀ ਤੁਹਾਡਾ ਉੱਥੇ? ਪਹਿਲੀ ਜਮਾਤ ਦੇ ਵਿੱਚ ਮੈਂ ਗਿਆ, ਸਾਡੇ ਪਿੰਡ 'ਚ ਦੂਸਰੀ ਜਮਾਤ ਦਾ ਸਕੂਲ ਸੀ। ਪਹਿਲਾ ਸਾਲ ਜੇ ਅਸੀਂ ਉੱਥੇ ਗਏ ਹਾਂ ਤਾਂ ਸਕੂਲ ਟੁੱਟ ਗਿਆ। ਉਸ ਤੋਂ ਬਾਅਦ ਪਹਿਲੀ ਵਿੱਚ ਜਾ ਕੇ ਫਿਰ ਖਜਾਲੇ 702 ਇੰਨੀ ਕੁ ਦੂਰ ਸੀ ਜਿੰਨੀ ਕੁ ਦੂਰ ਇੱਥੋਂ ਢੇਸੀਆਂ। ਫਿਰ ਉੱਥੇ ਪਹਿਲੀ ਜਮਾਤ 'ਚ ਉੱਥੇ ਗਏ, ਉੱਥੇ ਨੈਟਵਰਕ ਫਾਈਨਲ ਕੀਤਾ, 6 ਜਮਾਤਾਂ ਕੀਤੀਆਂ। 6 ਜਮਾਤਾਂ ਕਰਨ ਤੋਂ ਬਾਅਦ ਫਿਰ ਲਾਗੇ ਸਕੂਲ ਕੋਈ ਨਹੀਂ ਸੀ ਹੋਰ ਹਾਈ ਸਕੂਲ। ਫਿਰ ਮਿਰਜ਼ੇ ਦੀਆਂ ਕਾਦੀਆਂ ਜਿਹੜੀਆਂ ਉਹ 700 ਇੰਨੀ ਕੁ ਦੂਰ ਸੀ ਜਿੰਨੀ ਕੁ ਦੂਰ ਢੇਸੀਆਂ ਵਾ। ਉਸ ਤੋਂ ਅੱਗੇ ਸਾਨੂੰ 4-5-6 ਕਿੱਲੇ ਗਾਂਹ ਆਰੀਆ ਸਕੂਲੇ ਪੜ੍ਹਦੇ ਸਾਰੇ। ਮਰਜ਼ਈਆਂ ਦਾ ਉੱਥੇ ਸਕੂਲ ਸੀਗਾ, ਉਹਦੇ 'ਚ ਦਾਖਲ ਨਹੀਂ ਸੀ ਹੋਏ, ਕਰਦੇ ਨਹੀਂ ਸੀ ਉਹਦੇ ਵਿੱਚ ਰਾਜ਼ੀ, ਅਤੇ ਆਰੀਆ ਸਕੂਲ ਸੀ ਉਹਦੇ 'ਚ ਦਾਖਲ ਹੋਇਆ। ਉੱਥੇ ਫਿਰ ਮੈਂ ਪਹਿਲੇ 5ਵੀਂ-6ਵੀਂ ਕੀਤੀ ਹੈ, ਜੂਨੀਅਰ ਨੂੰ ਕਹਿੰਦੇ ਸੀ। ਫਿਰ 7ਵੀਂ ਕੀਤੀ ਆ, ਫਿਰ 8ਵੀਂ 'ਚ ਮੈਂ ਪੜ੍ਹਦਾ ਜਦੋਂ ਇੱਧਰ ਆਇਆ। ਇੱਧਰ ਜਦੋਂ ਆਇਆ ਮੈਂ 8ਵੀਂ ਸਾਂ ਉਦੋਂ। ਫਿਰ ਇੱਧਰ ਆਣ ਕੇ ਅਤੇ ਸੰਨ 48-49 ਇਹਦੇ ਵਿੱਚ ਆਣ ਕੇ ਮੈਂ ਜਿਹੜਾ ਹੈਗਾ ਮੈਟ੍ਰਿਕ ਜਿਹੜਾ ਸੰਨ 51 'ਚ ਕੀਤਾ ਸੀ। ਸੰਨ 51 'ਚ ਮੈਟ੍ਰਿਕ ਕਰਕੇ ਅਤੇ ਫਿਰ ਉਸ ਤੋਂ ਬਾਅਦ ਗੌਰਮੈਂਟ ਕਾਲਜ ਇੱਥੇ ਬਾਕੀ ਤਾਲੀਮ ਇੱਥੇ 56 ਵਿੱਚ ਮੈਂ BA ਕੀਤਾ ਹੈ। ਮੈਨੂੰ ਥੋੜ੍ਹਾ ਜਿਹਾ ਦੱਸੋ ਸਕੂਲ ਦੇ ਬਾਰੇ 'ਚ ਕਿ ਸਕੂਲ 'ਚ ਜਿਹੜੇ ਤੁਹਾਡੇ ਕਲਾਸ ਫੈਲੋ ਸੀ ਉਹਨਾਂ ਦਾ ਕੋਈ ਨਾਮ ਯਾਦ ਹੈਗਾ, ਕੋਈ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ, ਉਹਨਾਂ ਦਾ ਵਾਕਿਆ ਕੋਈ ਐਸਾ। ਜਿਹੜੇ ਉੱਥੇ ਆਰੀਆ ਸਕੂਲੇ ਉੱਥੇ ਜ਼ਿਆਦਾ ਹਿੰਦੂ ਸੀ, ਮੁਸਲਮਾਨ ਘੱਟ ਸੀਗੇ ਵਿੱਚ। ਜਿਹੜੇ ਅੱਗੇ ਖਜਾਲੇ ਦੇ ਇੱਥੇ ਸਾਰੇ ਮੁਸਲਮਾਨ ਹੀ ਸੀ, ਵਿੱਚੋਂ ਚੰਦ ਇੱਕ ਸਿੱਖਾਂ ਦੇ ਮੁੰਡੇ ਸੀ। ਉਹਦੇ 'ਚ ਕੁਝ ਇੱਥੇ ਗੁੱਜਰ ਸਿੰਘ ਵਾਲੇ ਬੈਠੇ ਆ। ਉਹ ਅਸਲ ਚੀਜ਼ ਤਾਂ ਹੈ ਕਿ ਮੇਰੇ ਜਿਹੜੇ ਹਾਣੀ ਸੀ ਉਹਨਾਂ 'ਚ ਰਹਿੰਦਾ ਕੋਈ ਨਹੀਂ ਹੁੰਦਾ। ਮੈਂ ਜੇ ਫਿਰ ਦੇਖਣਾ ਨਾ ਤਾਂ ਮੈਨੂੰ ਪਿੰਡ ਵਿੱਚ ਵੀ ਹੈ ਨਹੀਂ ਕੋਈ। ਮੇਰੀ ਉਮਰ ਜਿਹੜੀ ਆ ਉਹ 95-96 ਸਾਲ ਦੀ ਹੈਗੀ ਆ। ਹੋ ਸਕਦਾ 94 ਹੋਵੇ, 95 ਹੋਵੇ, 96 ਹੋਵੇ, ਇਹ ਪਤਾ ਨਹੀਂ ਵੀ ਕਿਉਂ ਉਹਦੇ ਸਾਰੀ ਇਹ ਪਤਾ ਹੀ ਨਹੀਂ ਹੁੰਦਾ ਵੀ ਇਹ ਡੇਟ ਆਫ ਬਰਥ ਜਿਹੜੀ ਹੈ ਵੀ ਕੋਈ ਇਹਦੀ ਚੀਜ਼ ਹੁੰਦੀ ਹੈ। ਹਾਂ, ਮੈਂ ਸਾਡੇ ਪਿੰਡ 'ਚ ਵੀ ਕੋਈ ਨਹੀਂ, ਔਰ ਮੈਂ ਜੇ ਹੋਰ ਪਿੰਡ ਦੇ ਵਿੱਚ ਦਰਕਨਾਰ ਕੇ ਇੰਨਾ ਵੀ ਕੋਈ ਨਹੀਂ ਕਿ ਰਸਤੇ ਦੇ ਹਾਲਾਤ ਜਾਣਦਾ ਹੋਵੇ। ਆਉਣ ਦੇ ਰਸਤੇ ਦੇ ਜਿਹੜੇ ਆਏ ਆ, ਜਿਹੜੇ ਨਾ ਉਦੋਂ ਦੀ ਪੈਦਾਇਸ਼ ਹੈਗੀ ਆ, ਉਹ ਵੀ ਇੰਨਾ ਕੁ ਉਹਨਾਂ ਦਾ ਹੈਗਾ ਸੀਗਾ ਉਮਰ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਰਾਹ 'ਚ ਕੀ ਹੋਇਆ ਸਾਡੇ ਨਾਲ। ਸਾਨੂੰ ਪਤਾ ਸਾਡਾ ਕਾਫਲਾ ਜਿਹੜਾ ਉਹਦੇ 16,000 ਆਦਮੀ ਸ਼ਹੀਦ ਹੋਇਆ ਸੀ, 10,000 ਲੜਕੀ ਜਿਹੜੇ ਹਨ ਉਹ ਲੈ ਗਏ ਸੀ। ਜਿਹੜੇ ਜੋ 2 ਸਾਡੇ ਪਿੰਡ ਦੀਆਂ ਗਈਆਂ ਸੀ, ਇੱਕ ਆ ਗਈ, ਇੱਕ ਨਹੀਂ ਆਈ। ਅੱਛਾ, ਪਿੰਡ ਦੇ ਬਾਰੇ ਦੱਸੋ ਕਿ ਪਿੰਡ ਦੇ ਵਿੱਚ ਰਸਮੋ ਰਿਵਾਜ ਕਿਹੜੇ ਹੈਗੇ ਸੀ? ਮੇਲਾ ਕੋਈ ਲੱਗਦਾ ਹੋਵੇ ਪਿੰਡ ਦੇ ਵਿੱਚ, ਪਿੰਡ ਦੀ ਕੋਈ ਯਾਦਾਂ ਜਿਹੜੀਆਂ ਹੈਗੀਆਂ ਉਹ ਸਾਡੇ ਨਾਲ ਸ਼ੇਅਰ ਕਰੋ। ਦੇਖੋ, ਸ਼ਾਦੀ ਦਾ ਮੈਂ ਤੁਹਾਨੂੰ ਦੱਸਣਾ, ਉਦੋਂ ਪਹਿਲੇ ਜੋ ਬਚਪਨ ਦਾ ਜਿਹੜਾ ਸੀ, ਮਿੱਟੀ ਦੀਆਂ ਥਾਲੀਆਂ ਉਹਨੂੰ ਸਹਿਣਗਾ ਕਹਿੰਦੇ ਸੀ। ਸ਼ਾਮ ਨੂੰ ਚਾਵਲ ਉੱਤੇ ਸ਼ੱਕਰ ਹੁੰਦੀ ਸੀ, ਨਾਲ ਘਿਓ,
ਤੇ ਸਵੇਰ ਨੂੰ ਜਿਹੜਾ ਨਾ ਕਿਸੇ ਨੇ ਆਲੂ ਪਾ ਕੇ ਗੋਸ਼ਤ ਪਕਾ ਲਿਆ ਵਿੱਚ, ਕੋਈ ਸਬਜ਼ੀ ਪਾਉਣੀ ਵਿੱਚ, ਤੇ ਰੋਟੀ ਰਾਟੀ ਖਵਾ ਦੇਣੀ। ਬਸ ਆਹ ਜਿਹੜੀ ਸ਼ਾਦੀ ਦਾ ਜਿਹੜਾ ਹੈਗਾ ਜਹੇਜ਼ ਦਾ ਜੋ ਕੁਛ ਹੈਗਾ, ਇਹ ਮੇਰਾ ਖਿਆਲ ਆ ਤੁਹਾਨੂੰ ਉਸ ਵਕਤ ਦਾ ਜਿਹੜਾ ਤੁਸੀਂ 100 ਬੱਚੀ ਨੂੰ ਦੇਣਾ ਚਾਹੋ ਤੇ ਆਹ ਹੁਣ ਵਾਲਾ ਜਹੇਜ਼ ਜਿਹੜਾ ਇੱਕ ਜਹੇਜ਼ ਦੇ ਸਕਦੇ। ਇੱਕ ਮੰਜਾ, ਉਹਦੇ ਇਸੇ ਪਿੱਛੇ ਟੋਰ ਲੱਗੀ ਆ, ਕਿਸੇ ਦੇ ਲੱਗੀ ਕਿਸੇ ਦੇ ਨਹੀਂ, ਭਾਵੇਂ ਪਾਰੇ ਹੁੰਦੇ ਸੀ। ਉਹਦੇ ਉੱਤੇ ਚਰਖਾ ਹੁੰਦਾ ਸੀ, ਉਹਨੂੰ ਪੂਰੀਆਂ ਲੱਗੀਆਂ ਹੁੰਦੀਆਂ ਸੀ। ਇੱਕ ਪੀੜ੍ਹੀ ਹੁੰਦੀ ਸੀ ਉਹਦੇ। ਬਰਤਨ ਜਿਹੜੇ ਆ 5 7 11 ਬਰਤਨ, ਇੱਕ ਟਰੰਕ ਜਿਹਦੇ ਬੱਚੀ ਦੇ ਕੱਪੜੇ ਆ। ਇਸ ਤੋਂ ਇਲਾਵਾ ਹੋਰ ਕੋਈ ਸਮਾਨ ਨਹੀਂ। ਇੱਕ ਰੇਜੇ ਪੱਗਾਂ ਦਾ ਰਿਵਾਜ਼ ਸੀ, ਪੱਗ ਆਮ ਚੱਲਦੀ ਸੀ। ਪੱਗ ਦੇ ਜਿਹੜਾ ਰਿਵਾਜ਼ ਸੀ, ਕੋਈ 7 ਦਿਨ ਦਾ, ਕੋਈ 11, ਕੋਈ 21, ਜੇ 24 ਹੋਇਆ ਤਾਂ ਉਹਨੇ ਕੋਈ 21 ਕਰ ਲਏ। ਅਤੇ ਉਹ 5 ਗਜ਼ ਦਾ ਖੱਦਰ ਹੁੰਦਾ ਸੀ, ਨਾਲ ਇੱਕ ਪੱਗ ਹੁੰਦੀ ਸੀ। ਆਹ ਟੋਟਲ ਜਹੇਜ਼ ਸੀ। ਬਰਤਨ ਜਿਹੜੇ ਆ ਉਹ ਲੁਹਾਰ ਨੇ ਚੁੱਕ ਲੈਣੇ ਸੀ ਕੱਪੜੇ 'ਚ ਪਾ ਕੇ। ਕੱਪੜੇ ਜਿਹੜੇ ਆ ਉਹ ਧੋਬੀ ਜਿਹੜਾ ਉਹਨੇ ਇੱਥੇ ਪਾ ਕੇ ਲੈ ਜਾਣੇ ਆ। ਚੂੜਾ ਜਿਹੜਾ ਉਹਨੇ ਉਹ ਮੰਜਾ ਚੁੱਕ ਲੈਣਾ। ਜਿਹੜੇ ਬੱਚੀ ਆ, ਬੱਚੀ ਨੂੰ ਡੋਲੇ ਵਿੱਚ ਬਿਠਾਉਣੀ, ਡੋਲੀ 'ਚ, ਅਤੇ ਉਹਨੂੰ ਕੁਹਾਰਾਂ ਚੁੱਕ ਕੇ ਲੈ ਜਾਣੀ। ਆਹ ਸਾਰਾ ਰਿਵਾਜ਼ ਜਾ ਰਿਹਾ ਸੀ। ਮੇਲਾ 2 ਮੇਲੇ ਲੱਗਦੇ ਸੀ। ਇੱਕ ਬਾਬੇ ਬਰਾਗੇ ਸ਼ਾਹ ਦਾ ਸੀ, ਉਹਦੇ ਸਾਨੂੰ ਦੀਵਾਨੀ ਮਿਲਦੀ ਹੁੰਦੀ ਸੀ। ਇੱਕ ਦੀਵਾਨੀ ਮਿਲਦੀ ਸੀ। ਇੱਕ ਪੰਜਾਂ ਪੀਰਾਂ ਦਾ ਮੇਲਾ ਸੀ, ਉਹ ਵੱਡਾ ਸੀ। ਉਹਦੇ 'ਚ ਕਰਦੇ ਕਹਿੰਦੇ ਹੁੰਦੇ ਵੀ ਪਕੌੜੇ ਨਾਲ ਲਿਓ ਉੱਥੋਂ, ਪਕੌੜੇ ਘਰ ਕੱਢਣੇ ਆ। ਦੇਸੀ ਤੇਲ ਹੁੰਦਾ ਸੀ ਤਿਲਾਂ ਦਾ, ਪਕੌੜੇ ਮਿੱਠੇ ਕੱਢ ਲੈਣੇ, ਲੂਣ ਵਾਲੇ ਵੀ। ਅਤੇ 4 ਆਨੇ ਸਿਰ ਮਿਠਾਈ ਹੁੰਦੀ ਸੀ, ਅਤੇ ਉਸ ਦੇਸੀ ਘਿਓ ਦੀ 4 ਆਨੇ ਸਿਰ ਦੇਸੀ ਘਿਓ ਦੀ ਮਿਠਾਈ ਹੁੰਦੀ। ਆਨੇ ਦੀ ਜਿਹੜੀ ਉਹ ਮੁੱਕਦੀ ਨਹੀਂ ਸੀ, 2 ਜਿਹੜੇ ਕੋਲ ਸਾਡੇ। ਇੱਕ ਪੈਸਾ ਜਿਹੜਾ ਉਹਨੂੰ 4 ਵਾਰਾਂ ਕਰਕੇ ਖਰਚਿਆ। 4 ਦਮੜੀਆਂ, ਇੱਕ ਪੈਸੇ ਦੀਆਂ 4 ਦਮੜੀਆਂ, ਇਹ ਮੈਂ ਖਰਚੀਆਂ। 3 ਪਾਈਆਂ, ਇਹ ਕਿਤਾਬਾਂ ਵਿੱਚ ਆਉਂਦੀਆਂ ਸੀ। ਦੇਖੀਆਂ ਮੈਂ, ਦੇਖੀ ਉਹ ਵੀ ਆ, ਲੇਕਿਨ ਉਹ ਘੱਟ ਕੇ ਇਸਤੇਮਾਲ ਕੀਤੀ ਆ। ਦਮੜੀਆਂ ਕੀਤੀਆਂ, ਫਿਰ ਨਾਲ ਧੇਲਾ ਕੀਤਾ। ਧੇਲਾ ਹੁੰਦਾ ਸੀ ਇੰਨਾ ਕੁ ਤਾਂਬੇ ਦਾ, ਮੇਰਾ ਖਿਆਲ ਕਿ ਇਹਦੇ ਸਿਰ 'ਚ ਵੱਜੇ ਤਾਂ ਮੋਰੀ ਹੋ ਜਾਂਦੀ ਸੀ। ਤਕਰੀਬਨ ਮੇਰਾ ਖਿਆਲ ਅੱਧਾ ਤੋਲਾ ਹੋਣਾ ਉਹ, ਅਤੇ ਐਡਾ ਕੁ ਮੋਟਾ ਵੀ ਹੋਣਾ, ਅਤੇ ਹੁੰਦਾ ਵੀ ਇੰਨਾ ਕੁ ਸੀ, ਅਤੇ ਹੋਣਾ ਮੋਟਾ ਵੀ ਇੰਨਾ ਕੁ ਸੀ। ਉਹਦੇ ਉੱਤੇ ਨਕਲਾਂ ਹੋਣੀਆਂ, ਨਕਲਾਂ ਹੀ ਜ਼ਿਆਦਾ ਚੱਲਦੀਆਂ ਸੀ ਉੱਧਰ। ਉਹ ਸਿੱਖਾਂ ਦਾ ਇਹ ਜਿਹੜੇ ਇਹ ਸਾਡੇ 2 ਮੇਲੇ ਦੋਵੇਂ ਸੀ। ਉਹ ਇੱਕ ਛੋਟਾ ਸੀ, ਉਹ 'ਤੇ ਕੁਛ ਨਹੀਂ ਸੀ ਐਡਾ ਹੁੰਦਾ। ਮੇਲਾ ਪੰਜਾਂ ਪੀਰਾਂ ਦੇ ਉੱਤੇ ਜ਼ਿਆਦਾ ਹੁੰਦਾ ਸੀ। ਸਿੱਖ ਜਿਹੜੇ ਆ ਨਾ, ਸਿੱਖ ਜਿਹੜੇ ਦੁਸ਼ਮਣੀ ਵਾਲੇ ਨੇ, ਉਹ ਮੇਲਿਆਂ ਦੇ ਆਣ ਕੇ ਦੁਸ਼ਮਣੀ ਆਪਣੀ ਲੈਂਦੇ ਸੀ। ਅੱਛਾ ਸਰ ਜੀ, ਜਦੋਂ ਅਸੀਂ ਵੰਡ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਕਿ ਜਦੋਂ ਵੰਡ ਦੀ ਗੱਲ ਹੁੰਦੀ ਸੀ ਤੇ ਸਾਨੂੰ ਇਵੇਂ ਲੱਗਦਾ ਸੀ ਕਿ ਭਿਨਕ ਹੀ ਹੈਗੀ ਹੈ, ਅਫਵਾਹ ਹੀ ਹੈਗੀ ਹੈ, ਕੋਈ ਵੰਡ ਛੰਡ ਨਹੀਂ ਹੋਣੀ। ਇਹ ਤੁਹਾਡੇ ਤੱਕ ਵੰਡ ਦੀ ਗੱਲਬਾਤ ਕਿਵੇਂ ਪਹੁੰਚੀ, ਕਿਵੇਂ ਖਬਰ ਆਈ ਤੁਹਾਡੇ ਤੱਕ ਵੰਡ ਦੀ? 14 ਅਗਸਤ ਨੂੰ ਐਲਾਨ ਹੋਇਆ ਪਹਿਲੇ ਵੰਡ ਦਾ, ਜਿਹਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਫਿਰੋਜ਼ਪੁਰ, ਇਹ ਜਿਹੜੇ ਪਾਕਿਸਤਾਨ ਦੇ ਵਿੱਚ ਆਏ ਸੀ। ਫਲੌਰ ਨੂੰ ਕਹਿੰਦੇ ਸੀ, ਫਲੌਰ ਦੀ ਸਰਹੱਦ ਸੀ। 17 ਤਰੀਕ ਨੂੰ ਨਿੱਕੀ ਈਦ ਸੀ। ਸਾਨੂੰ ਉਸ ਦਿਨ ਪਤਾ ਲੱਗਾ ਕਿ 17 ਤਰੀਕ ਨੂੰ ਕਿ ਫਲੌਰ ਨਹੀਂ ਲਾਹੌਰ ਆ। 17 ਨੂੰ ਈਦ ਵਾਲੇ ਦਿਨ, ਛੋਟੀ ਈਦ ਸੀ 17 ਤਰੀਕ, ਅਤੇ ਵੱਡੀ ਈਦ ਜਿਹੜੀ ਆ ਨਾ, ਅਸੀਂ ਉੱਥੋਂ ਮੁੜ ਕੇ
ਨਾਰੋਵਾਲ ਜਸਨੀ ਰਹੇ, ਕੋਈ ਰਹੇ ਆ ਨਾਰੋਵਾਲ। ਉੱਥੋਂ ਫਿਰ ਰੜਾ ਟਾਲੀ ਹੈਗਾ ਇੱਥੇ ਤੋਂ ਸ਼ਾਇਦ ਸੁਣਿਆ ਹੋਵੇ, ਧਨੌਲੇ ਲਾਗੇ ਆ। ਇੱਥੇ ਸਾਡੇ ਆਪਣੇ ਪਿੱਛੋਂ ਸਾਡੇ ਬਾਬਾ ਦਾਦਾ ਜੀ ਜਿਹੜੇ ਸੀ ਉਹਨਾਂ ਦੇ ਬਰਾਦਰੀ ਇੱਥੇ ਸੀ। ਇੱਥੇ ਫਿਰ ਆਣ ਕੇ ਰਹੇ ਮਹੀਨਾ ਇੱਕ। ਤੇ ਲਾਗੇ ਰਸੂਲਪੁਰ ਪਿੰਡ ਹੈਗਾ ਇੱਕ, ਉਹ ਇੱਥੋਂ ਇੱਥੇ 5-7 ਦਿਨ 10 ਦਿਨ ਜਿਹੜੇ ਇੱਥੇ ਕੱਟੇ। ਫਿਰ ਰਸੂਲਪੁਰ ਵਿਹਲਾ ਹੋਇਆ ਤਾਂ ਅਸੀਂ ਉੱਥੇ ਕਿਉਂ ਗਏ। ਫਿਰ ਉਹ ਅਜ਼ੀਜ਼ ਦਿਨ ਇੱਥੇ ਹੁੰਦਾ ਸੀਗਾ MLA, ਉਹ ਜੱਟ ਬਣਾਉਣਾ ਚਾਹੁੰਦਾ ਸੀ। ਉਹਨੇ ਫਿਰ ਉਹ ਜੱਟਾਂ ਨੂੰ ਪਿੰਡ ਅਲਾਟ ਕਰਾ ਦਿੱਤਾ। ਤੇ ਫਿਰ ਆ ਪਿੰਡ ਜਿਹੜਾ ਇਹ ਫਿਰ ਅਸੀਂ ਇੱਥੇ ਆਏ। ਵੱਡੀ ਸਰ ਤੁਹਾਡੀ ਜਿਹੜਾ ਘਰ ਸੀ ਉਹ ਕਿਵੇਂ ਉੱਠਿਆ? ਤੁਹਾਡਾ ਪਿੰਡ ਜਿਹੜੇ ਤੁਹਾਡੇ ਘਰ ਸੀ ਉਹਨਾਂ ਨੇ ਕਿਵੇਂ ਉੱਥੋਂ ਜਿਹੜੇ ਉੱਥੋਂ ਉੱਠੇ ਸੀ? ਉੱਥੋਂ ਮਤਲਬ 14 ਅਗਸਤ ਨੂੰ ਤੇ ਐਲਾਨ ਹੋਇਆ, ਤੁਸੀਂ ਕਦੋਂ ਉੱਠੇ ਹੋ? ਅਸੀਂ ਛੋਟੀ ਤੋਂ ਤਕਰੀਬਨ 8 ਜਾਂ 10 ਦਿਨ ਬਾਅਦ ਉੱਥੇ ਸਾਡੇ ਪਿੰਡ ਦੇ ਉੱਤੇ ਜਥਾ ਕਈ ਦਿਨ ਬੈਠਾ ਰਿਹਾ ਸੀ ਹਮਲਾ ਕਰਨ ਵਾਸਤੇ। ਲੇਕਿਨ ਇੱਕ ਪਹਿਲੇ ਅਫਵਾਹ ਉੱਡ ਗਈ। ਅਸੀਂ ਉੱਥੇ 8 ਮਣ ਸਰੀਆ ਆਦਿ ਦਾ ਲੈ ਕੇ ਤੇ ਉਹਦੇ 3-3 ਫੁੱਟ ਦੇ ਟੋਟੇ ਕੀਤੇ, ਉਹਦੀਆਂ ਬਰਸੀਆਂ ਬਣਾਈਆਂ ਸੀ। 8 ਮਣ ਸਰੀਆ ਲਿਆਂਦਾ ਸੀ ਤੇ ਉਹਦੀਆਂ ਬਰਸੀਆਂ ਬਣਾਈਆਂ। ਤੇ ਆ ਜਿਹੜੇ ਅਸਬਾਜੀ ਵਾਲੇ ਬੰਬ ਆ, ਇਹ ਮੈਂ ਹੁਣ ਵੀ ਜੇ ਉਸ ਨਾਲ ਕਰਨਾ ਹੋ ਤਾਂ ਮੈਂ ਹੁਣ ਵੀ ਬਣਾ ਸਕਦਾ। ਆਪਣੇ ਹੱਥੀਂ ਬਣਾਉਂਦਾ ਰਿਹਾ। 800 ਬਣਾਇਆ ਸੀ, 800 ਬਣਾਇਆ ਸੀ। ਅਸਬਾਜੀ ਵਾਲਾ ਬੰਬ ਉਹਦੇ ਨਾਲ ਲਾਇਆ ਸੀ, ਕੰਕਰਾਂ ਦੀਆਂ, ਲੋਹੇ ਦੀਆਂ ਤੇ ਸ਼ੀਸ਼ੇ ਦੀਆਂ। ਉਹ ਪਤਾ ਨਹੀਂ 10 ਮਣ ਲਿਆਂਦਾ ਸੀ ਕਿ ਕਿੰਨੇ ਲਿਆਂਦੀਆਂ ਜਿਹੜੇ ਉਹ ਨਾਲ ਲਾਉਣਾ ਸੀ। ਤੇ ਬਰੂਦ ਜਿਹੜਾ ਸੀਗਾ ਉਹ ਅਸਬਾਜ ਸੀ, ਉਹਨਾਂ ਦਾ ਸੀ। ਅਸੀਂ ਡੱਬੇ ਬਣਾਉਂਦੇ ਜਦੋਂ ਡੱਬੇ ਬਣਾ ਕੇ ਵਿਹਲੇ ਹੋਣਾ ਤੇ ਅਸੀਂ ਉਹ ਵਿੱਚ ਦੇ ਕੇ ਉਹਨੂੰ ਤੇ ਮੁੜ ਕੇ ਉੱਤੇ ਸਿਪਾ ਪਲੇਟ ਠੰਡਾ ਪੈਣਾ। ਅੱਛਾ ਸਰ, ਤੁਸੀਂ ਦੱਸ ਰਹੇ ਹੋ ਕਿ 14 ਅਗਸਤ ਨੂੰ ਐਲਾਨ ਹੋਇਆ ਵੰਡ ਦਾ। ਤੁਹਾਡਾ ਘਰ ਕਦੋਂ ਉੱਠਿਆ? ਤੁਹਾਡੇ ਘਰ ਨੂੰ ਕਿਵੇਂ ਖਬਰ ਹੋਈ ਤੇ ਕਿਸ ਤਰ੍ਹਾਂ ਤੁਸੀਂ ਉੱਠ ਕੇ ਤੇ ਹਿਜਰਤ ਕੀਤੀ ਹੈਗੀ? ਦੇਖੋ ਜੀ, ਜਿਸ ਹੱਦ ਤੱਕ ਨੁਕਸਾਨ ਦਾ ਤਲਕ ਆ ਉਹ ਤਾਂ ਬਾਅਦ ਦੀ ਗੱਲ ਆ। ਜਿਸ ਦਿਨ ਜਦੋਂ ਜਥਾ ਉੱਥੇ ਬੈਠਾ ਸੀ ਸਾਡੇ ਪਿੰਡ ਦੇ, ਉੱਥੇ ਹੁਕਮ ਸਿੰਘ ਦਾ ਨਾਂ ਸੀ ਜਥੇਦਾਰ ਦਾ। ਉਹਦੀ ਫੁੱਫੀ ਸੀ ਸਾਡੇ ਪਿੰਡ ਵਿਆਹੀ। ਸਾਡੇ ਦਾਦਾ ਜੀ ਵੀ ਗਏ ਨਾਲ ਹੋਰ 2-3 ਬੰਦੇ ਗਏ ਆ ਨਾਲ। ਉਹਨਾਂ ਦੀ ਫੁੱਫੀ ਵੀ ਗਈ ਆ, ਉਹ ਹੁਕਮ ਸਿੰਘ ਦੀ। ਉਹਨੇ ਜਾ ਕੇ ਉਹਨੂੰ ਕਹਿੰਦੀ ਵੀ ਤੈਨੂੰ ਧਿਆਣੀ ਦਾ ਪਿੰਡ ਹੀ ਨਜ਼ਰ ਆਇਆ ਤੈਨੂੰ? ਉਹਨੇ ਉਹਦੇ ਲਫ਼ਜ਼ ਜਿਹੜੇ ਸੀ ਉਹਨੇ ਫਿਰ ਇੱਕ ਮੁਕਤਸਰ ਜਿਹਾ ਜਵਾਬ ਦਿੱਤਾ। ਉਹਨੇ ਕਹਿਣ ਲੱਗਾ ਇਹਨਾਂ ਨੂੰ ਜਾਣਾ ਪੈਣਾ ਤੇ ਇਹ ਆਪਣਾ ਇੰਤਜ਼ਾਮ ਕਰ ਲੈ। ਉਹ ਜਿਹੜੇ ਜਾਣ ਵਾਸਤੇ ਇੰਤਜ਼ਾਮ ਕਰਨ ਵਾਸਤੇ ਜਿਹੜੇ ਕਰਨ ਲੱਗੇ ਤੇ 700 ਮਸਾਣੀਆਂ ਸੀ, ਇੰਨੀ ਕੁ ਦੂਰ ਜਿੰਨੀ ਕੁ ਦੂਰ ਜਣਾ ਰਹੇ ਲਾ ਲਓ 5-6 ਮੀਲ 7 ਮੀਲ ਦਾ ਸੀ। ਉੱਥੇ ਮਿਲਟਰੀ ਦਾ ਕੈਂਪ ਉੱਥੇ ਸੀ। ਜਿਹੜੇ ਹੈਗੇ ਸੀ ਜਗ੍ਹਾ ਛੱਡ ਕੇ ਆਪਣੇ ਘਰ ਛੱਡ ਕੇ ਆਏ ਸੀ, ਉਹਦਾ ਕੈਂਪ ਉੱਥੇ ਲੱਗਾ ਸੀ ਮਸਾਣੀਆਂ 'ਚ। ਉਹ ਫਿਰ ਮਸਾਣੀਆਂ ਦੇ ਵਿੱਚ ਚਾਚੇ ਹੋਣੀ ਦੇ ਨਾਲ ਇੱਕ ਨੰਬਰਦਾਰ ਸਰਦਾਰ, ਇੱਕ ਬਾਬਾ ਖੈਰਾ, ਉੱਥੇ ਉਹਦੀ ਔਲਾਦ ਇੱਥੇ ਹੈਗੀ, ਆਪ ਤੇ ਫੌਤ ਹੋ ਗਏ। ਇਹ ਗਏ ਆ ਰਸਤੇ ਵਿੱਚ, ਉਹਨਾਂ ਨੂੰ ਡੱਕਿਆ ਸਿੱਖਾਂ ਨੇ। ਉਹ ਸਿੱਖ ਸਰਦਾਰ ਬਾਬੇ ਖੈਰੇ ਨੂੰ, ਉਹਨੂੰ ਡੱਕਿਆ ਘੋੜੀ ਦੇ ਉੱਤੋਂ। ਤੇ ਚਾਚੇ ਨੂੰ ਸ਼ੱਕ ਪੈ ਗਿਆ ਕਿ ਇਹ ਜਿਹੜਾ ਇਹਨਾਂ ਸਾਨੂੰ ਕਤਲ ਕਰਨਾ। ਉਹਨਾਂ ਘੋੜੀ ਨੂੰ ਅੱਡ ਲਾਈ। ਘੋੜੀਆਂ ਦੋਨੋਂ ਘੋੜੀਆਂ ਜਿਹੜੀਆਂ ਬਣੀਆਂ ਚੋਟੀ ਦੀਆਂ ਘੋੜੀਆਂ ਕਹਿਣੇ ਦੇ ਲਾਭੇ ਕੰਧ ਸੀ, ਦੀਵਾਰ ਸੀ, ਉਹ ਵੱਟ ਕੀਤੀ ਸੀ ਏਡੀ ਏਡੀ। ਘੋੜੀ ਨੂੰ ਆ ਕਰਕੇ ਮਾਰੀ, ਜਦੋਂ ਛਾਲ ਮਾਰੀ ਤੇ ਉਹ ਮੁੜ ਕੇ ਅੱਗੇ 5 ਗਰਾਈਆਂ ਲਾਗੇ ਨਹਿਰ ਆਉਂਦੀ ਸੀ। ਉੱਥੇ ਆਣ ਕੇ ਉਹਨਾਂ ਇੰਤਜ਼ਾਰ ਕੀਤਾ ਤੇ ਉਹ ਮਜ਼ਾਕ ਮਜ਼ੂਕ ਕਰਦੇ ਰਹੇ ਵੀ। ਤੇ ਉਹ ਸਾਡੇ ਵਾਕਫ ਸੀ ਤੇ ਡਰਦਾ ਇਹਨੇ ਘੋੜੀ ਭਜਾ ਦੇ। ਉਸ ਤੋਂ ਬਾਅਦ ਫਿਰ ਇਹ ਮਿਲਟਰੀ ਉੱਥੇ ਲੱਦਾ ਮੁੰਡਾ ਸੀ ਇੱਕ, ਉੱਥੇ ਦੇ ਉਹਦੇ ਇੱਕ ਹੈਗਾ ਸੀਗਾ ਫੌਜੀ, ਇੱਕ ਉਹਦੇ ਆਪਣੇ ਜੀ ਉੱਥੇ ਸੀ। ਉਹ ਲੈਣ ਵਾਸਤੇ ਉੱਥੋਂ ਨਹੀਂ ਜਾਣਾ ਸੀ। ਚਾਚੇ ਨੇ ਉਹਨਾਂ ਨਾਲ ਚਲੇ ਗਏ। ਉਹ ਘੋੜੀਆਂ ਲੈ ਕੇ ਵਾਪਸ ਆਏ। ਜਿੱਥੇ ਅੱਗੇ ਉਹਨਾਂ ਡੱਕਿਆ ਉੱਥੇ ਹੀ ਡੱਕਿਆ ਉਹਨਾਂ ਨੂੰ।
ਉਹਨੇ ਘੋੜੀ ਜਿਹੜੀ ਆ ਨਾ, ਉਹ ਬਾਬਾ ਖੈਰਾ ਜਿਹੜਾ ਸੀ, ਇਹ ਘੋੜੀ ਦੇ ਪਿੱਛੋਂ ਦੀ ਉਤਰਿਆ। ਸਰਦਾਰ ਜਿਹੜਾ ਉਹਨੇ ਘੋੜੀ ਨੂੰ ਅੱਡੀ ਲਾਤੀ, ਘੋੜੀ ਭੱਜ ਪਈ। ਜੇ ਤੋਂ ਪਿੰਡ ਵੱਲ ਨੂੰ ਕਰੇ ਤਾਂ ਉਹਨੇ ਪਿੰਡ ਆ ਜਾਣਾ ਸੀ। ਉਹਨੇ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਪਿੰਡ ਐਸ ਬੰਨੇ ਹੋਏ ਤਾਂ ਉਹਨੇ ਐਂ ਨੂੰ ਕਰਦਾ, ਅੱਗੇ ਰੇਤਲਾ ਜਿਹਾ ਇਲਾਕਾ ਸੀ, ਉਹਨੂੰ ਪਿੱਛੋਂ ਕਹਿੰਦੇ ਘੋੜੀ ਛੱਡ ਦਿੰਦੀ ਆ, ਤੈਨੂੰ ਮੈਂ ਮਾਰ ਛੱਡਣਾ। ਉਹਨੇ ਘੋੜੀ ਤੋਂ ਛਾਲ ਮਾਰ ਕੇ ਥੱਲੇ ਉਤਰ ਆਇਆ ਅਤੇ ਘੋੜੀ ਛੱਡ ਆਇਆ। ਦੋਵੇਂ ਘੋੜੀਆਂ ਉਹ ਫਿਰ ਉੱਥੇ ਛੱਡਿਆ। ਫਿਰ ਚਾਚੇ ਨਹੀਂ ਆਏ ਅਸਰ ਤੋਂ ਬਾਅਦ। ਇਹਨਾਂ ਕਿਹਾ ਕਿ ਮਿਲਟਰੀ ਆਉਂਦੀ ਪਈ ਆ ਅਤੇ ਤੁਸੀਂ ਆਪਣਾ ਜੋ ਕੁਝ ਲੈ ਸਕਦੇ ਲਿਜਾਣਾ, ਕਿ ਗੱਡੇ ਕਿਸੇ ਕੋਲ ਹੁੰਦੇ ਨਹੀਂ ਸੀ। ਗੱਡੇ ਵੀ ਘੱਟ ਵੱਧ ਕੇ ਜਿੰਨਾ ਜੋ ਕੁਝ ਕਿਸੇ ਕੋਲ ਹੋਇਆ ਉਹ ਕੀਤਾ ਉਹਨੇ। ਸਾਡੇ ਕੋਲ ਇੱਕ ਗੱਡੀ ਸੀ ਛੋਟੀ ਜਿਹੀ, ਉਹਨੂੰ ਆ ਹਲ ਦਾ ਜੂੜਾ ਪੈਂਦਾ ਸੀ। ਹਲ ਦਾ ਜੂੜਾ ਜਿਹੜਾ ਨਾ ਇਹ ਪੈਂਦਾ ਸੀ, ਅਤੇ ਛੋਟੀ ਸੀ ਗੱਡੇ ਨਾਲ ਅੱਧੀ ਤਕਰੀਬਨ। ਉਹਦੇ ਫਿਰ ਦੋਵਾਂ ਘਰਾਂ ਦਾ ਸਮਾਨ ਤੇ ਇਹਨਾਂ ਦਾ ਸਾਡਾ ਇਹ ਉਹਦੇ 'ਤੇ ਰੱਖਿਆ। ਨਾਲ ਕੋਈ ਮਿੱਠਾ ਰੱਖਿਆ, ਕੋਈ ਆਟਾ ਰੱਖ ਲਿਆ, ਕੋਈ ਖਾਣ ਵਾਲੀਆਂ ਚੀਜ਼ਾਂ ਰੱਖ ਲਈਆਂ। ਹੋਰ ਉੱਥੇ ਚੁੱਕਣਾ ਕੀ ਸੀ। ਬਾਕੀ ਸਭ ਕੁਝ ਉੱਥੇ ਛੱਡਤਾ। ਡੰਗਰ ਵੀ ਉੱਥੇ ਛੱਡਦੇ। ਦੋ ਮੱਝਾਂ ਅਤੇ 2 ਢੱਗੇ ਇਹ ਇੱਧਰ ਆਏ ਆ ਬਸ। ਬਾਕੀ ਉਹ ਸਭ 6 ਤੇ ਤਕਰੀਬਨ 14-15 ਡੰਗਰ ਤਾਂ ਸਾਡੇ ਜਿਹੜੇ ਉੱਥੇ ਛੱਡ ਕੇ ਆਏ। ਅੱਛਾ ਸਰ, ਜਦੋਂ ਪਿੰਡੋਂ ਨਿਕਲੇ ਆ, ਰਾਹ ਦੇ ਵਿੱਚ ਤੁਹਾਨੂੰ ਕਿਹੜੀਆਂ ਮੁਸ਼ਕਲਾਤ ਆਈਆਂ? ਕਿਵੇਂ ਤੁਸੀਂ ਉਸ ਮੁਸ਼ਕਲਾਤ ਨੂੰ ਪਾਰ ਕੀਤਾ ਹੈਗਾ? ਥੋੜ੍ਹਾ ਦੱਸਣਾ ਇਹਦੇ ਬਾਰੇ 'ਚ। ਰਾਹ 'ਚ ਕਿਹੜੀਆਂ ਮੁਸ਼ਕਲਾਂ ਆਈਆਂ? ਰਾਹ ਕਿਵੇਂ ਪਾਰ ਕੀਤਾ? ਰਾਹ ਅਸੀਂ ਰਾਤ ਨੂੰ 10-11 ਵਜੇ ਬੈਠੇ ਹਾਂ, ਆਣ ਕੇ ਬਟਾਲੇ ਆਏ ਹਾਂ। ਅਸਰ ਤੋਂ ਬਾਅਦ ਚੱਲੇ ਹਾਂ ਅਤੇ ਰਾਤ 11 ਵਜੇ ਬਟਾਲੇ ਪਹੁੰਚੇ। 3 ਦਿਨ ਉੱਥੇ ਰਹੇ ਹਾਂ। 3 ਦਿਨਾਂ ਵਿੱਚ ਫਿਰ ਬਾਅਦ ਕਾਫਲਾ ਤੁਰਿਆ। ਪਹਿਲਾ ਕਾਫਲਾ ਜਿਹੜਾ ਸਾਥੋਂ ਲੰਘ ਗਿਆ ਉਹ ਹੁਣ ਮੰਨ ਗਿਆ। ਸਾਡਾ ਕਾਫਲਾ ਜਿਹੜਾ ਸੀ ਉੱਥੇ ਨਹਿਰ ਆਉਂਦੀ ਸੀ ਇੱਕ ਰਸਤੇ ਵਿੱਚ, ਧਾਰੀਵਾਲ ਉਦੋਂ ਆਉਂਦੀ ਸੀ। ਉਹ ਜਿਹੜੀ ਨਹਿਰ ਆਉਂਦੀ ਸੀ ਨਾ, ਜੋਗਿੰਦਰ ਨਗਰੋਂ ਨਿਕਲਦੀ ਸੀ। ਉਹ ਜਿਹੜੇ ਨਹਿਰ ਅਸੀਂ ਗਾਂ ਟੱਪਦੇ ਹਾਂ ਅਤੇ ਫਿਰ 2-2 4-4 ਸਿੱਖ ਜਿਹੜੇ ਹਨ ਇਹ ਕਾਫਲਾ ਲੁੱਟਣ ਵਾਲਿਆਂ ਦੇ ਵਿੱਚ ਸ਼ਾਮਲ ਹੁੰਦੇ ਰਹੇ। ਅਤੇ ਚਾਚੇ ਕੋਲ ਸਾਡੇ ਕੋਲ ਬੰਦੂਕਾਂ 3 ਸੀ। ਇੱਕ ਬੰਦੂਕ ਚਾਚੇ ਉਹਨਾਂ ਕੱਢ ਲਈ ਅਤੇ ਪੇਟੀ ਕੱਢੀ, ਸਿਰ ਵਿੱਚ ਕਾਰਤੂਸ ਆਉਂਦੀ ਜਿਹੜੀ ਸ਼ਿਕਾਰ ਖੇਡਣ ਵਾਲੀ 4 ਨੰਬਰ 2000 ਕਾਰਤੂਸ ਸੀ ਕੋਲ। ਕੋਈ ਹੋਰ ਡੱਬਾ ਵੀ ਨਹੀਂ ਕੱਢਿਆ ਕੋਈ, ਸਿਰਫ ਪੇਟੀ ਉਹ ਜਿਹੜੀ ਇਸੇ ਗਲ 'ਚ ਪਾ ਲਈ, 2 ਕਾਰਤੂਸ ਵਿੱਚ ਪਾ ਲਏ। ਰਸਤੇ ਵਿੱਚ ਇੱਕ ਜਗ੍ਹਾ ਸਿੱਖ ਜਿਹੜੇ ਆ ਉਹ ਕਮਾਦ ਦੇ ਵਿੱਚੋਂ ਹਮਲਾ ਕਰਨ ਨੂੰ ਫਿਰਦੇ ਸੀ। ਕਮਾਦ ਹਿੱਲੇ, ਕਹਿੰਦੇ ਉਹਨਾਂ ਨੂੰ ਕਹਿੰਦੇ ਵੀ ਆ ਕਿ ਨਾ ਸਿੱਖਾਂ ਵਿੱਚੋਂ ਹਮਲਾ ਕਰਨ ਨੂੰ ਫਿਰਦੇ ਆ। ਉਹਨਾਂ 2 ਫੋਕੇ ਫਾਇਰ ਉਹਦੇ ਨੂੰ ਕੀਤੇ ਆ। ਕਮਾਦ ਹਿੱਲਿਆ, ਸਾਨੂੰ ਨਹੀਂ ਪਤਾ ਵੀ ਕੀ ਉਹਦੇ ਵਿੱਚ। ਸਾਡੇ ਬਰਾਬਰ ਦੇ ਘੋੜੀਆਂ ਫਿਰ ਦੌੜੀਆਂ ਨਹੀਂ ਆ। ਸਾਡੇ ਅਸੀਂ ਕੋਟਲੀ ਆਣ ਕੇ ਤੇ ਸਾਡਾ ਕੈਂਪ ਲੱਗਾ। ਅੱਛਾ ਸਰ, ਇਹ ਦੱਸੋ ਕਿ 1 ਮਿੰਟ, ਕੋਟਲੀ ਆਣ ਕੇ ਕੈਂਪ ਲੱਗਾ ਜਦੋਂ। ਅਤੇ ਕੈਂਪ ਜਿਹੜਾ ਸੀ ਇਹ ਇੰਨਾ 3 ਲੱਖ ਦਾ ਆਦਮੀ ਸੀ। ਉਹ ਜਿਹੜਾ ਕੈਂਪ ਸੀਗਾ ਤਕਰੀਬਨ ਮੇਰਾ ਖਿਆਲ ਆ ਮਕੂਆਣੇ ਤੁਰ ਕੇ ਦਹੀਂ ਤੱਕ ਜਿਹੜਾ ਨਾ ਇਹ ਕੈਂਪ ਹੀ ਕੈਂਪ ਸੀ। ਅਤੇ ਸਾਡਾ ਜਿਹੜੇ ਅਸੀਂ ਆਏ ਹਾਂ ਅਸੀਂ ਅਖੀਰ 'ਤੇ ਸੀ। ਅਤੇ ਸਾਥੋਂ ਇੱਕ ਅਦਵਾੜ ਜਿਸ ਵੇਲੇ ਅਸੀਂ ਕਿੱਲਾ ਕੁ ਹੈਗੇ ਉਹ ਤੋਂ ਰਹਿ ਗਏ ਪਿੱਛੇ। ਅੱਗੇ ਪਿੰਡ ਸੀ ਇੱਕ ਕੋਟਲੀ ਜਿਹਨੂੰ ਕਹਿੰਦੇ ਆ, ਉਹਦਾ ਐਸ ਰੁੱਖ ਆ ਜਿਹੜਾ ਐਸ ਬੰਨੇ ਵੀ ਆਬਾਦੀ, ਐਸ ਬੰਨੇ ਵੀ ਆਬਾਦੀ ਦਾ ਛੱਪੜਾ, ਇਹਦੇ ਵਿੱਚ ਪੁਲੀ ਆ। ਅਸੀਂ ਉਹ ਪੁਲੀ 'ਤੇ ਆਏ ਜਿਸ 6-7 ਜਥਾ ਪਿਆ। ਤਕਰੀਬਨ ਹੋਊਗਾ 10,000 ਦੇ ਕਰੀਬ ਆਦਮੀ। ਉਹ ਫਿਰ ਜਥਾ ਜਿਹੜੇ ਪਿਆ, ਮੇਰੇ ਕੋਲ ਘੋੜੀ ਸੀ। ਬਾਬਾ ਸਾਡਾ ਸੀ ਉਹ ਮੈਂ ਕਹਿ ਰਿਹਾ, ਉਹਦੇ ਕੋਲ ਢੱਗਾ ਸੀ। ਉਹਨੂੰ ਇੱਕ ਮੁੰਡਾ ਜਿਹਾ ਸੀ ਇਹਦੇ, ਅਤੇ ਦਾੜੀ ਦੂੜੀ ਆਈ ਸੀ ਉਹਨੂੰ, ਅਤੇ ਜਵਾਨ ਹੋ ਚੰਗਾ ਭਲਾ। ਉਹ ਫਿਰ ਉਹ ਹਟ ਜਾਓ ਪਰੇ ਕਰਦਾ ਪਿਆ। ਲਫ਼ਜ਼ ਉਹਦੇ ਇਹੋ ਹੀ ਸੀ। ਤਲਵਾਰ ਉਹਦੇ ਕੋਲ, ਉਹਨੇ ਬਾਬੇ ਸਾਹਿਬ ਨੇ ਢੱਗਾ ਛੱਡਤਾ। ਮੈਨੂੰ ਕਹਿੰਦਾ ਘੋੜੀ ਛੱਡ ਦੇ। ਮੈਂ ਵੀ ਘੋੜੀ ਛੱਡ ਦਿੱਤੀ। ਫੁੱਫਾ ਜੀ ਸਾਡੇ ਸੀ, ਉਹ ਕਹਿਣ ਲੱਗੇ ਵੀ ਰਸ਼ੀਦ ਨੂੰ ਕਤਲ ਕਰਤਾ। ਉਹ ਇੱਥੇ ਬਾਰਬਨ ਰਹਿੰਦੇ ਸੀਗੇ, ਅਤੇ ਉਹ
ਇੱਥੋਂ ਛੁੱਟੀਆਂ ਕੱਟਣ ਗਏ ਸੀ ਗਰਮੀਆਂ ਦੀਆਂ। ਉਹਨਾਂ ਜਿਹੜਾ ਦੇਖਿਆ ਉਹਨਾਂ ਫਿਰ ਚਾਚਾ ਨਾਲ ਉੱਥੇ ਫਿਰ ਫਾਇਰਿੰਗ ਕੀਤੀ। 2 ਕਾਰਤੂਸ ਪਹਿਲੇ ਚੱਲੇ ਸੀ, 2 ਵਿੱਚ ਰਹਿ ਗਏ, 21 ਫਾਇਰ ਹੋਏ, 20 ਆਦਮੀ ਉੱਥੇ ਡਿੱਗੇ ਆ, 20 ਸਿੱਖ ਡਿੱਗੇ ਆ ਤੇ ਫਿਰ ਅਸੀਂ ਬਚੇ ਹਾਂ। ਇਹਨਾਂ ਉੱਤੇ ਚਾਚੇ ਉਹਨਾਂ ਦੇ ਉੱਤੇ 2 ਬੰਬ ਸੁੱਟੇ। ਉਹਨਾਂ ਪਹਿਲਾ ਸੁੱਟਿਆ ਤੇ ਉਹ ਜਿਹੜਾ ਬੱਕਰੀਆਂ ਸੀ ਇਸ ਤਰ੍ਹਾਂ ਵੱਜਾ ਤੇ ਬੱਕਰੀਆਂ ਜਾ ਦੇ ਉਹਦੇ 'ਚ 2 ਔਰਤਾਂ ਸੀ, ਇੱਕ ਦੇ ਇੱਥੇ ਮੱਥੇ 'ਤੇ ਲੱਗੀ ਤੇ ਇੱਕ ਦੇ ਇੱਥੇ ਗੋਡੇ ਦੇ ਉਹਦੇ ਵਿੱਚੋਂ ਕੰਕਰ ਲੱਗੀ ਹੈ, ਬਚ ਬਚਾ। ਦੂਸਰਾ ਜਿਹੜਾ ਸੀ ਅੱਗੇ ਪਾਣੀ ਜਾ ਡਿੱਗਾ। ਉਸ ਤੋਂ ਬਾਅਦ ਉਹਨੇ 3 ਫਾਇਰ ਕੀਤੇ। 3 ਫਾਇਰ ਕੇ ਸਾਡੇ ਪਿੰਡ ਦੇ ਹਰੀਸ਼ ਹੈਗੇ, ਇਹਨਾਂ ਦੇ ਝੋਟੀ ਸੀ, ਇੱਕ ਜੁੱਟ ਕੀਤਾ ਸੀ ਨਾ। ਉਹ ਪਹਿਲੇ 2 ਉਹਦੇ ਲੱਗੇ, ਝੋਟੀ ਡਿੱਗ ਪਈ, ਫਿਰ ਝੋਟੇ ਉਹਲੇ ਹੋ ਗਏ। ਉਹਦੇ ਸਿੰਘ ਉਹਦਾ ਸਾਨੂੰ ਪਤਾ ਵੀ ਉਹਦੇ ਸਿੰਘ 'ਚ ਲੱਗਾ ਹੈ। ਫਿਰ ਉਹ ਫੁੱਫੀ ਸਾਡੀ ਸੀ, ਉਹ ਕਰਨ ਲੱਗੇ ਚਾਚੇ ਹੁਣ ਵੀ ਮਰਦ ਜਾਣੇ ਤੂੰ ਵੀ ਆਪਣੇ ਚਾਅ ਦਾ। ਇਹਨਾਂ ਫਿਰ ਉਹਦੇ ਜਿਹਨੇ ਫਾਇਰ ਕਰ ਰਿਹਾ ਉਹ ਤੇ 2 ਕੀਤੇ, ਬਾਕੀ ਇੱਕੋ ਕੀਤਾ। ਜਿਹੜਾ ਮੇਰੇ ਉਹ ਘੜੀ ਵਾਲਾ ਸੀ ਉਹ 'ਤੇ ਵੀ ਇੱਕੋ ਹੀ ਹੋਇਆ। ਅਤੇ ਮੇਰਾ ਖਿਆਲ ਹੈ ਇੰਨਾ ਕੁ ਥਾਂ ਹੋਣਾ ਇੱਥੋਂ ਲੈ ਕੇ ਇੰਨਾ ਕੁ, ਜਿਹਦੇ ਵਿੱਚ 20 ਆਦਮੀ ਡਿੱਗੇ ਆ ਅਤੇ ਜਥਾ ਪਿੱਛੇ ਰੁਕ ਗਿਆ। ਡੋਗਰਾ ਮਿਲਟਰੀ ਦੇ ਆਏ 3 ਆਦਮੀ, ਉਹ ਬੰਦੂਕ ਖੋਣ ਡਿਆ ਪਏ। ਚਾਚੇ ਉਹਨਾਂ ਨੂੰ ਘਬਰਾਹਟ ਹੋ ਗਈ, ਕਦੀ ਬੰਦਾ ਤਾਂ ਕਦੀ ਮਾਰਨ ਦਾ ਤੁੱਕ ਨਹੀਂ ਬਣਿਆ, ਸ਼ਿਕਾਰ ਹੀ ਖੇਡੀ ਦੀ। ਉਹ ਆਏ, ਉਹ ਬੰਦੂਕ ਖੋਣ ਡਿਆ ਪਏ। ਬੰਦੇ ਦੂਸਰੇ ਜਿਹੜੇ ਉਹਨਾਂ ਨੇ ਬੰਦੂਕ ਨੂੰ ਹੱਥ ਪਾ ਲਿਆ। ਉਹ ਮੁੰਡੇ ਤਗੜੇ ਸੀ, ਉਹਨਾਂ ਬੰਦੂਕ ਨਹੀਂ ਛੱਡੀ। ਉਹਨੇ 5 ਆਦਮੀ ਫਿਰ ਮਿਲਟਰੀ ਦੇ ਆਏ ਆ। ਉਹ ਜਿਹੜੇ ਉਹਨਾਂ ਨੇ ਪਿਛੇ ਨੂੰ ਫਾਇਰ ਉਹਨਾਂ ਨੂੰ ਕੀਤਾ ਅਤੇ ਉਹ ਡੋਗਰੇ ਸੀ, ਉਹਨਾਂ ਨੂੰ ਉਹ ਪਤਾ ਨਹੀਂ ਲੱਗਾ ਕਿੱਧਰ ਨੂੰ ਗਏ ਕਿੱਧਰ ਨੂੰ ਨਹੀਂ। ਜਿਸ ਵੇਲੇ ਫਿਰ ਪਿੱਛੋਂ ਮਿਲਟਰੀ ਆਈ ਆ, ਕੋਈ ਮੇਰਾ ਖਿਆਲ ਅੱਧਾ ਘੰਟਾ ਪੌਣਾ ਘੰਟਾ ਸੂਰਜ ਰਹਿੰਦਾ ਸੀਗਾ। ਉਹਨੇ ਆਣ ਕੇ ਫਿਰ ਫਾਇਰਿੰਗ ਕੀਤੀ। ਸਿੱਖ ਜਿਹੜੇ ਆ ਨਾ, ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਦੀਵਾਰ ਸਾਹਮਣੇ ਅਖਾੜਾ, ਇੰਨੇ ਘਟਵੇਂ ਕਿਲੇ ਤੇ ਖਦਵਾੜ ਤੇ ਕੋਈ ਕਿਲੇ ਤੇ ਕੋਈ 2 ਤੇ ਬੈਠੇ ਆ। ਉਹ ਮਿਲਟਰੀ ਨੇ ਆਣ ਕੇ, ਮੈਂ ਪਾਣੀ ਲੈ ਕੇ ਆਉਂਦਾ ਪਿਆ ਅਤੇ ਉਹਨੂੰ ਮੈਨੂੰ ਇੰਨਾ ਪਤਾ ਵੀ ਉਹ ਇੱਕ ਮਿਲਟਰੀ ਦਾ ਜਿਹੜਾ ਆਦਮੀ ਸੀ ਉਹ ਜੀਪ 'ਤੇ ਸੀ। ਉਹਨੇ ਪਿੱਛੇ ਨੂੰ ਕਹਿ ਕੇ ਪਤਾ ਨਹੀਂ ਕੀ ਕਿਹਾ ਕੀ ਨਹੀਂ। ਸਾਨੂੰ ਇੰਨਾ ਪਤਾ ਵੀ ਉਹਨਾਂ ਫਿਰ 10 15 20 ਆਦਮੀ ਉਹਨਾਂ ਵੀ ਸ਼ੂਟ ਕੀਤੇ ਆ ਅਤੇ ਰਾਤ ਆਰਾਮ ਨਾਲ ਕੱਟੀ ਆ। ਸੁਬਾਹ ਜਿਹੜੇ ਉੱਠੇ ਆ, ਸ਼ਾਮਾਂ ਜਿਹੜੇ ਪਈਆਂ, ਇੱਕ ਆਦਮੀ ਕਮਾਦ 'ਚੋਂ ਨਿਕਲਿਆ ਅਤੇ ਕਮਾਦ ਇੰਨਾ ਘਟਵਾ ਸੀ ਜਿੰਨੀ ਕੁ ਉਹ ਦੀਵਾਰ ਆ। ਉਹਦੇ ਕੋਲ ਛਵੀ ਸੀ, ਛਵੀ ਕਹਿੰਦੇ ਸੀ ਉਹ ਗੜਾਸਾ ਨਹੀਂ ਹੁੰਦਾ ਟੋਕਾ, ਉਹਦੇ ਨਾਲ ਪਿੱਛੇ ਅਕੜੇ ਲੱਗੇ ਹੁੰਦੇ ਸੀ ਅਤੇ ਉਹ ਟੋਕੇ ਦੀ ਸ਼ਕਲ ਹੁੰਦੀ ਸੀ। ਉਹ ਐਂ ਭੌਂਦਾ ਆ ਗਿਆ, ਉਹ ਸਾਡੇ ਲਾਗੇ ਆ ਗਿਆ। ਉਹ ਸਾਡੇ ਬੰਦੇ ਜਿਹੜੇ ਸੀ ਇਹ ਵੀ ਸਾਰੇ ਜਾਣਦੇ ਆਪਣੀ ਜਾਨ ਤੋਂ ਬਚਾਉਣੀ ਹੁੰਦੀ ਹੈ। ਇਹ ਫਿਰ ਇਹਨਾਂ ਨੇ ਉਹਦੀਆਂ ਲੱਤਾਂ ਤੋੜਤੀਆਂ। ਉਹ ਸਿੱਖ ਕੇ ਮਗਰੋਂ ਆਇਆ, ਉਹਨੇ ਆਣ ਕੇ ਤਲਵਾਰ ਮਾਰੀ, ਉਹ ਸਿਰ ਲਾਤਾ। ਥੋੜ੍ਹੇ ਅੱਧੇ ਘੰਟੇ ਬਾਅਦ ਰਾਤ ਆਰਾਮ ਦੀ ਕੱਟੀ। ਜਿਹੜੇ ਦਿਨ ਚੜ੍ਹਿਆ ਅਤੇ 2 ਸਿੱਖ ਆ ਗਏ, ਉਹ ਗੱਤਕਾ ਖੇਡਦੇ, ਉਹਨਾਂ ਨੂੰ ਮਿਲਟਰੀ ਨੇ ਮਾਰਿਆ। ਫਿਰ ਉੱਥੋਂ ਅਸੀਂ ਜਿਉਂ ਚੱਲੇ ਹਾਂ, ਫਿਰ ਕਾਫਲਾ ਚੱਲ ਪਿਆ। ਰੋਟੀ ਜਿਹੜੀ ਆ ਉਹ ਬਟਾਲੇ ਖਾਧੀ ਸੀ, ਸੁਬਾਹ ਜਿਹੜੀ ਖਾਧੀ ਆ। ਇੱਥੇ ਆਣ ਕੇ ਰੋਟੀ ਨਹੀਂ ਖਾਧੀ ਗਈ। ਫਿਰ ਉਸ ਤੋਂ ਬਾਅਦ ਡੇਰੇ ਆ ਗਏ। ਡੇਰਾ ਹੈਗਾ ਜਸਣਾ ਤੋਂ ਬਰਾਬਰ ਦੇ ਉੱਤੇ ਪਰਲੀ ਸਾਈਡ 'ਤੇ ਹਿੰਦੁਸਤਾਨ 'ਚ। ਡੇਰੇ ਦੇ ਡੇਰੇ ਦਾ ਥਾਣਾ ਸੜਕ ਦੇ ਉੱਤੇ ਸੀ। ਉਹ ਜਿਹੜਾ ਕਿ ਨਹੀਂ ਥਾਣਿਓਂ ਅਸੀਂ ਤਕਰੀਬਨ 3 ਕਿੱਲੇ ਜਾਂ 4 ਕਿੱਲੇ ਪਿੱਛੇ ਸੀ, ਜਿਸ ਵੇਲੇ ਕਾਫਲਾ ਰੁਕ ਗਿਆ। ਅੱਗੇ ਪਤਾ ਨਹੀਂ ਸਾਨੂੰ ਕੀ ਹੋਣ ਡਿਆ ਕਿ ਫਿਰ ਮਗਰੋਂ ਗੱਡੀਆਂ ਆਈਆਂ ਬਟਾਲਿਓਂ, ਤਕਰੀਬਨ 15-20 ਦੇ ਕਰੀਬ। ਉਹਨਾਂ ਫਿਰ ਕਰਫਿਊ ਲਾ ਕੇ ਉੱਥੋਂ ਕੱਢਿਆ। ਅੱਗੇ ਸਾਨੂੰ ਪਤਾ ਨਹੀਂ ਕੋਈ, ਜਿਹੜੇ ਅੱਗੇ ਆਉਂਦੇ ਉਹਦੇ ਡੇਰਿਓਂ ਥਾਣੇ ਤੋਂ ਅਸੀਂ ਮੇਰਾ ਖਿਆਲ ਜ਼ਿਆਦਾ ਤੋਂ ਜ਼ਿਆਦਾ ਮੁਰੱਬਾ 1.5 ਮੁਰੱਬਾ ਜਾਂ 2 ਮੁਰੱਬੇ ਆਏ ਹੋਣੇ ਆ। ਅਤੇ ਪਹਿਲਾ ਆਦਮੀ ਉਹ ਦੇਖਿਆ ਜਿਹਦਾ ਢਿੱਡ ਝਾਕ ਕੀਤਾ ਸੀ। ਉਹਨੇ ਉੱਤੇ ਕੱਪੜਾ ਬੱਧਿਆ ਅਤੇ ਮੈਂ ਉਹਨੂੰ ਆਪ ਪੁੱਛਿਆ, ਮੈਂ ਆਪ ਗਿਆ ਜਾ ਕੇ ਪੁੱਛਿਆ, ਮੈਂ ਕਿਹਾ ਕੀ ਹੋਇਆ ਤੈਨੂੰ? ਕਹਿੰਦਾ ਮੈਨੂੰ ਸਿੱਖਾਂ ਨੇ ਮਾਰ ਛੱਡਿਆ। ਮੈਂ ਕਿਹਾ ਕਦੋਂ? ਇਹ ਕੱਲ੍ਹ। ਮੈਂ ਉਹ 'ਤੇ ਇਹ ਅੰਦਾਜ਼ਾ ਲੈ ਪਿਆ ਬੇਹੋਸ਼ ਹੋ ਗਿਆ। ਕੱਲ੍ਹ ਤਾਂ ਕਾਫਲਾ ਲੰਘਿਆ ਕੋਈ ਨਹੀਂ ਸੀ। ਅਤੇ ਮੈਂ ਉਹ ਜੇ ਵਾਪਸ ਆਇਆ ਚਾਚੇ ਉਹਨਾਂ ਮੇਰੇ ਆਣ ਕੇ ਇੱਥੇ ਇੱਕ
ਪਿੱਛੇ ਵੀ ਤੂੰ ਕੀ ਲੈਣ ਗਿਆ। ਅੱਗੇ ਉੱਥੋਂ ਥੋੜ੍ਹੀ ਦੇਰ ਕੋਈ 2-4 ਕਿੱਲੇ ਅੱਗੇ ਆਏ ਹੋਣੇ ਤੇ ਦੁਆਲੇ ਸੜਕ ਦੇ ਅੱਗਾਂ ਲਾਈਆਂ ਸੀ ਮਿਲਟਰੀ ਨੇ, ਤਾਂ ਕਿ ਪਬਲਿਕ ਦੇ ਜਿਹੜੇ ਕਾਫਲੇ ਦੇ ਜਿਹੜੇ ਆਦਮੀ ਇਹਨਾਂ ਦੀ ਨਜ਼ਰਾਂ ਬਾਹਰ ਨਾ ਜਾਣ, ਤੇ ਇਹਦੇ ਨਾਲ ਆਪਣੇ ਹੱਥਾਂ ਦੇ ਨਾਲ ਲਾਸ਼ਾਂ ਲਾਂਭੇ ਕਰਕੇ ਤੇ ਰਾਤ ਦੇ 11 ਵਜੇ ਅਸੀਂ ਡੇਰੇ ਵਾਲਾ ਪੁਲ ਕਰਾਸ ਕੀਤਾ। ਜੇ ਡੇਰੇ ਵਾਲਾ ਪੁਲ ਕਰਾਸ ਕੀਤਾ ਕਰਕੇ ਤੇ ਉਸ ਤੋਂ ਬਾਅਦ ਉੱਥੇ ਆਇਆ ਤੇ ਇੱਕ ਆਦਮੀ ਨੇ ਪੱਠੇ ਕੁਦਰ ਕੇ ਸਾਫ਼ ਜਗ੍ਹਾ ਕੀਤੀ ਸੀ। ਮੈਂ ਉੱਥੇ ਵਾਲੇ ਸਾਹਮਣੇ ਉਹ ਕਰਨ ਲੱਗੇ ਵੀ ਤੂੰ ਇੱਥੇ ਲੇਟ ਜਾ। 2 ਵਜੇ ਨਾਲ ਬਾਰਿਸ਼ ਸ਼ੁਰੂ ਹੋਈ, 3 ਦਿਨ ਬਾਰਿਸ਼ ਰਹੀ ਲਗਾਤਾਰ। ਬਸ ਫਿਰ ਉਹ 3 ਦਿਨ ਉਹ ਜਿਹੜੇ ਉਹ ਵੀ ਇਸੇ ਤਰ੍ਹਾਂ ਭੁੱਖੇ ਤੇ ਆਏ ਨਿਕਲ ਗਏ। ਬਟਾਲੇ ਦੀ ਰੋਟੀ ਖਾਧੀ ਸੀ, 3 ਦਿਨ ਉਹ ਵੀ ਨਿਕਲ ਗਏ। ਅਤੇ ਉਸ ਤੋਂ ਬਾਅਦ ਸੜਕ ਦੇ ਉੱਤੇ ਬੈਠੇ ਸੀ ਅਤੇ ਫਿਰ ਬਾਰਿਸ਼ਾਂ ਜਿਹੜੇ ਹੋਈਆਂ ਤਾਂ ਕਹਿਣ ਲੱਗੇ ਦਰਿਆ ਵਿੱਚ ਪਾਣੀ ਆ ਗਿਆ। ਫਿਰ ਉੱਥੋਂ ਚੱਲੇ ਆ ਅਤੇ ਜੱਸਣਾ ਦੇ ਲਾਗੇ ਨਾਲਾ ਹੈ ਸੀ, ਨਾਲੇ ਦੇ ਲਾਗੇ ਪੁਲ ਪਾਲ ਕੋਈ ਨਹੀਂ, ਵਿੱਚੋਂ ਦੀਆਂ ਗੱਡੀਆਂ ਲਗਾਈਆਂ ਉਹਦੇ, ਉੱਥੇ ਫਿਰ 8 ਦਿਨ ਰਹੇ। 8 ਦਿਨ ਤੋਂ ਬਾਅਦ 8 ਦਿਨ ਫਿਰ ਇੱਥੇ ਨਾਲੋਂ ਵਰ ਰਹੇ। ਅੱਛਾ ਸਰ, ਇਹ ਦੱਸੋ ਕਿ ਜਿਹੜੇ ਤੁਹਾਡੇ ਇਲਾਕੇ 'ਚ ਸਿੱਖ ਹੈਗੇ ਸੀ, ਕਿਆ ਉਹ ਵੀ ਤੁਹਾਨੂੰ ਮਾਰਨ ਵਾਸਤੇ ਆਏ ਸੀ ਜਾਂ ਉਹ ਵੀ ਤੁਹਾਡੇ ਮੁਖਾਲਫ ਹੋਏ ਸੀ? ਸਾਡੇ ਜਥੇ ਆਉਂਦੇ ਸੀ, ਇਹ ਕਿੱਥੋਂ ਆਉਂਦੇ ਸੀ? ਇਹਨਾਂ ਨੂੰ ਕੌਣ ਸਪੋਰਟ ਕਰਦਾ ਸੀ? ਇਹਨਾਂ ਦੀ ਕੰਡ ਪਿੱਛੇ ਕੌਣ ਹੁੰਦਾ ਸੀ? ਸਾਡੇ ਪਿੰਡ ਦੇ ਜਿਹੜੇ ਸਿੱਖ ਸੀ ਉਹ ਸਾਡੇ ਮੁਖਾਲਫ ਕੋਈ ਨਹੀਂ ਸੀ। ਜਥੇਦਾਰ ਜਿਹੜਾ ਸੀ ਉਹ ਪਤਾ ਨਹੀਂ ਉਹਨਾਂ ਨੂੰ ਪਿੱਛੋਂ ਸਪੋਰਟ ਕੌਣ ਕਰਦਾ ਸੀ ਕੌਣ ਨਹੀਂ। ਰਿਆਸਤ ਕੋਈ ਕਰਦੀ ਹੋਣੀ ਆ, ਕਿਉਂਕਿ ਉਹਨਾਂ ਕੋਲ ਆਮ ਅਸਲਾ ਹੁੰਦਾ ਸੀ। ਅਤੇ ਉਹ ਜਿਸ ਵੇਲੇ ਉਹ ਜਥੇਦਾਰ ਆਏ ਆ, ਉਹ ਸਾਡੇ ਲਾਗੇ ਪਿੰਡ ਇੱਕ ਸ਼ਾਹਪੁਰ ਸੀਗਾ, ਅਤੇ ਸ਼ਾਹਪੁਰ ਦੇ ਉੱਥੇ ਹਮਲਾ ਹੋਇਆ ਸੀ। ਉੱਥੇ ਮੁੰਡੇ ਸੀਗੇ, ਵਿੱਚੋਂ 15-20 ਨਿਕਲੇ। ਉਹਨਾਂ ਜਿਹੜਾ ਜਥੇਦਾਰ ਉਹਨਾਂ ਮੂੰਹ ਪੋੜ ਦਿੱਤਾ। ਇੱਕ ਬਰੇਨ ਗਨ ਉਹਨਾਂ ਬੋਰਡ ਦੇ ਉੱਤੇ ਲਾਈ ਸੀ, ਉਹ ਬਰੇਨ ਗਨ ਵੀ ਖੋਲੀ, ਲੇਕਿਨ ਚਲਾਉਣ ਕੋਈ ਨਹੀਂ ਸੀ ਜਾਣਦਾ। ਫਿਰ ਬਾਅਦ ਜਿਹੜੇ ਮਿਲਟਰੀ ਜਿਹੜੀ ਆ ਮਿਲਟਰੀ ਆਈ ਆ, ਉਹਨੇ ਆਣ ਕੇ ਸੜਕ ਉੱਥੋਂ ਹਟਵੀਂ ਸੀ, ਆ ਸਾਡੇ ਤੋਂ ਦੂਰ ਆ, ਅੱਧਾ ਕੁ ਮੁਰੱਬਾ ਹਟਵੀਂ ਸੀ। 2 ਗਲੀਆਂ ਸੀ, ਉਹਨਾਂ ਗਲੀਆਂ ਦੇ ਸਾਹਮਣੇ ਉਹਨਾਂ ਗਲੀਆਂ ਮੋਟਰ ਗੱਡੀਆਂ ਘਲਿਆਰੀਆਂ। ਜਿਹੜਾ ਅੰਦਰੋਂ ਨਿਕਲਿਆ 70 ਆਦਮੀ ਉੱਥੇ ਸ਼ਹੀਦ ਹੋਏ, 70 ਕਿ 72 ਆਦਮੀ ਸ਼ਹੀਦ ਕਰਤੇ ਸੀ ਉਹਨਾਂ। ਫਿਰ ਉਹ ਅਤੇ ਸਿੱਖ ਜਿਹੜੇ ਸੀ, ਸਿੱਖ ਸਾਡੇ ਪਿੰਡ ਦੇ ਜਿਹੜੇ ਸੀ ਉਹ ਕੋਈ ਜਾਂ ਦੂਸਰੇ ਪਿੰਡਾਂ ਦੇ ਕੋਈ ਨਹੀਂ, ਇੱਕ ਦੂਸਰੇ ਨਾਲ ਸਾਰੇ ਤਾਮਨ ਕਰਦੇ। ਤੁਸੀਂ ਸਹੀ ਸਲਾਮਤ ਵਾਪਸ ਆ ਗਏ? ਤੁਹਾਡੇ ਘਰ 'ਚੋਂ ਤੇ ਨਹੀਂ ਕੋਈ ਨੁਕਸਾਨ? ਸਾਡੇ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ। ਸਾਡੇ ਪਿੰਡ ਦੇ 2 ਆਦਮੀ ਸ਼ਹੀਦ ਹੋਏ ਸੀ ਅਤੇ 2 ਲੜਕੀਆਂ ਲੈ ਗਏ ਸੀ। ਇੱਕ ਆ ਗਈ, ਉਹਨਾਂ 'ਚ ਇੱਕ ਨਹੀਂ ਆਈ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਤੇ ਉਹ ਸਾਰੇ ਹਾਲਾਤੋਂ ਵਾਕਿਆਤ ਦੇਖੇ, ਉਸ ਵੇਲੇ ਮਾਸ਼ਾਅੱਲਾ ਤੁਸੀਂ ਪੂਰੀ ਹੋਸ਼ ਦੇ ਵਿੱਚ ਵੀ ਸੀ, ਤੁਸੀਂ 8 ਜਮਾਤਾਂ ਕਰ ਲਈਆਂ ਸੀ ਉੱਥੇ। ਤੁਹਾਡੇ ਨਜ਼ਰੀਏ ਦੇ ਮੁਤਾਬਿਕ, ਤੁਹਾਡੇ ਤਜਜ਼ੀਏ ਦੇ ਮੁਤਾਬਿਕ ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ? ਮੇਰਾ ਤਾਂ ਇਹ ਹੈ ਕਿ ਜੋ ਕੁਛ ਸਾਰੇ ਵੱਡਿਆਂ ਨੇ ਕੀਤਾ ਸੀ, ਲਾ ਇਲਾਹਾ ਇਲੱਲਾਹ ਰਹਿ ਗਿਆ, ਮੁਹੰਮਦ ਰਸੂਲੁল্লাਹ ਬਾਕੀ ਖਤਮ। ਅੱਜ ਉਹ ਖਿਚਾਉਣ ਹੋ ਰਿਹਾ, ਇਹ ਤਾਂ ਯਹੂਦੀ ਵੀ ਨਹੀਂ ਕਰ ਸਕਦੇ। ਆ ਜਿਹੜਾ ਹੁਣ ਹੋ ਰਿਹਾ, ਮੁਸਲਮਾਨ ਜਿਹੜਾ ਉਹਦੀਆਂ 2-3-4 ਚੀਜ਼ਾਂ ਜਿਹੜੀਆਂ ਨਿਸ਼ਾਨੀਆਂ। ਸਭ ਤੋਂ ਪਹਿਲੀ ਚੀਜ਼ ਹੈ ਕਿ ਨਮਾਜ਼, ਮੁਸਲਮਾਨ ਜਿਹੜਾ ਉਹਦੀ ਪਛਾਣ ਆ ਨਮਾਜ਼। ਬਾਕੀ ਦੀਆਂ ਬਾਤਾਂ ਸਾਰੇ ਕਰਦੇ ਆ, ਲੇਕਿਨ ਨਮਾਜ਼ ਸਾਡੇ ਵਰਗੇ ਕੋਈ ਨਹੀਂ ਪੜ੍ਹਦਾ। ਹਜ਼ੂਰ ਦਾ ਫਰਮਾਨ ਆ ਕਿ ਮੁਸਲਮਾਨ ਝੂਠ ਨਹੀਂ ਬੋਲਦਾ। ਜ਼ਾਨੀ ਹੋ ਸਕਦਾ, ਸ਼ਰਾਬੀ ਹੋ ਸਕਦਾ, ਚੋਰ ਹੋ ਸਕਦਾ, ਝੂਠ ਨਹੀਂ ਬੋਲਦਾ। ਸਾਡੇ ਝੂਠ ਤੋਂ ਬਗੈਰ ਸਾਡੀ ਰੋਟੀ ਹਜ਼ਮ ਨਹੀਂ ਹੁੰਦੀ। ਇਹਨੂੰ ਰਿਜ਼ਕੇ ਹਲਾਲ ਖਾਣਾ, ਇਹਨਾਂ ਰਿਜ਼ਕੇ ਹਲਾਲ ਜਿਹੜਾ ਉਹਨਾਂ ਵਾਸਤੇ ਉਂਝ ਹੀ ਹਰਾਮ ਆ। ਹੁਣ ਆ ਜਿਹੜੇ ਕਣਕ ਦਾ ਬਹਿਰਾਨ ਹੋਣ ਆਇਆ, ਕਿਉਂ ਆਇਆ? ਇਹਨਾਂ ਦਿਨਾਂ ਵਿੱਚ ਆਣ ਕੇ ਤੇ ਇਹਨਾਂ ਨੇ 2 ਲੱਖ ਟਨ ਕਣਕ ਜਿਹੜੀ ਆ, ਕਣਕ ਜਿਹੜੀ 2 ਲੱਖ ਟਨ ਤੇ ਹੁਣ ਮੰਗਵਾਈ ਆ। ਗੋਦਾਮਾਂ ਜਿਹੜੇ ਜ਼ਿਮੀਂਦਾਰ ਆ, ਜ਼ਿਮੀਂਦਾਰਾਂ ਦੇ ਇਹਨਾਂ ਨੂੰ
ਬਾਰਨਾਨਾ ਨਹੀਂ ਦਿੱਤਾ ਕਿ ਸਾਡੇ ਕੋਲ ਰੱਖਣ ਨੂੰ ਜਗ੍ਹਾ ਹੈ ਨਹੀਂ। ਅਸੀਂ ਇਹਨਾਂ ਨੂੰ ਕੀ ਕਰ ਸਕਦੇ ਹਾਂ? ਅਸੀਂ ਬਤਾ ਦੇਖੋ ਸਾਡੇ, ਮੈਂ ਹੀ ਨਹੀਂ ਕਹਾਂਗਾ, ਸਾਡੇ ਆਪਣੇ ਜ਼ਮੀਰ ਜਿਹੜੇ ਉਹ ਮੁਰਦਾ ਹੋ ਗਏ। ਜਿਹੜਾ ਚੀਜ਼ ਸਾਹਮਣੇ ਆਉਂਦੀ ਆ ਅਸੀਂ ਆਪਣੇ ਪੇਟ ਨੂੰ ਮੱਦੇਨਜ਼ਰ ਰੱਖ ਕੇ ਕਰਨਾ, ਆਪਣੇ ਪੇਟ ਨੂੰ ਮੱਦੇਨਜ਼ਰ ਰੱਖ। ਹਾਲਾਂਕਿ ਇਨਸਾਨ ਇਸ ਵਾਸਤੇ ਨਹੀਂ ਕੀਤਾ ਕਿ ਪੈਦਾ ਹੋਇਆ ਕਿ ਆਪਣਾ ਪੇਟ ਹੀ ਭਰੇ। ਪੇਟ ਤਾਂ ਗਧੇ ਵੀ ਭਰਦੇ, ਡੰਗਰ ਵੀ ਭਰਦੇ ਆ। ਇਹਨੂੰ ਦਰਦ ਦਿਲ ਵਾਸਤੇ ਪੈਦਾ ਕੀਤਾ। ਜੇ ਇਨਸਾਨ ਨਾਲ ਹਮਦਰਦੀ ਹੈ ਨਹੀਂ, ਕੋਈ ਇਨਸਾਨ ਨਹੀਂ। ਇਹਨਾਂ ਨੂੰ ਹਮਦਰਦੀ ਨਹੀਂ। 35 ਕਿੰਨੇ ਅਰਬ ਟਨ ਕਣਕ ਬਾਹਰੋਂ ਆਈ ਆ। ਪਿੱਛੇ ਜਿਹੜੇ ਦਿੱਤੇ ਆ ਜਿਹੜੇ ਰਮਜ਼ਾਨ ਪੈਕੇਟ, ਜਿਹੜੀਆਂ ਜਿਹਦੇ ਵਿੱਚ ਸੁੰਡੀਆਂ ਚੱਲਦੀਆਂ ਸੀ, ਉਹ ਆਟਾ ਪਿਆ ਕੇ ਫਰੀ ਦੇ ਦਿੱਤਾ। ਇਹਨਾਂ ਕਿੱਥੋਂ ਦਿੱਤਾ? ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰੀਆਂ ਇਹਨਾਂ। ਸਾਡੇ ਟੈਕਸਾਂ ਉੱਤੇ ਇੱਕ ਚਪਰਾਸੀ ਤੋਂ ਲੈ ਕੇ ਸਦਰ ਤੱਕ ਇਹ ਜਿੰਨੇ ਹੈਗੇ ਆ 12 ਲੱਖ ਰੁਪਇਆ ਤਨਖਾਹ ਲੈਣ ਵਾਲੇ ਜਿਹੜੇ ਹੈਗੇ ਆ, ਇਹ ਸਾਡੇ ਟੈਕਸਾਂ ਦੇ ਉੱਤੋਂ ਲੈਂਦੇ। ਜੇ ਤੇ ਕੋਈ ਬਾਹਰੋਂ ਆਉਂਦਾ ਇਹਨਾਂ ਨੂੰ ਪੈਸਾ ਦੱਸੋ ਕੋਈ। ਫਿਰ ਦੂਸਰਾ ਇਹ ਹੈ ਕਿ ਇਹਨਾਂ ਨੇ ਬਾਹਰੋਂ ਜਿਹੜੇ ਨੇ ਗੱਦਾਰ ਹੈ, ਇਹ ਮੁਲਕੀ ਗੱਦਾਰ ਹੈ ਸਾਰੇ। ਇਹਨਾਂ ਨੂੰ ਇਹ ਹਯਾ ਹੀ ਨਹੀਂ ਆਇਆ ਕਿ ਸਾਨੂੰ ਜੇ ਘਲਾਇਆ, ਸਾਨੂੰ ਪਬਲਿਕ ਨੇ ਘਲਾਇਆ, ਤਾਂ ਕਾਹਦੇ ਵਾਸਤੇ ਘਲਾਇਆ? ਅੱਛਾ ਸਰ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸ਼ੁਕਰੀਆ। ਬਸ ਆਖਰੀ ਗੱਲ ਇਹ ਦੱਸੋ ਕਿ ਤੁਹਾਨੂੰ ਆਪਣੀ ਉਸ ਥਾਂ ਦੀ, ਉਸ ਪਿੰਡ ਦੀ ਜਿੱਥੇ ਤੁਸੀਂ ਪੈਦਾ ਹੋਏ, ਉਹਦੀ ਯਾਦ ਆਉਂਦੀ ਹੈ? ਦੇਖੋ, ਮੈਂ ਯਾਦ ਜਿਹੜਾ ਮੈਂ ਦੇਖਿਆ, ਜੋ ਕੁਛ ਯਾਦ ਤੇ ਆਉਂਦੀ ਆ, ਹਰ ਇੱਕ ਆਦਮੀ ਨੂੰ ਆਉਂਦੀ ਆਪਣੀ ਜਾਇ ਪਦਾਸ਼ ਦੀ। ਲੇਕਿਨ ਸਾਡਾ ਉਹ ਰੁਝਾਨ ਨਹੀਂ ਜਿਹੜਾ ਕਿ ਹੋਣਾ ਚਾਹੀਦਾ। ਅਸੀਂ ਪਾਕਿਸਤਾਨੀ ਹਾਂ ਅਤੇ ਪਾਕਿਸਤਾਨ ਦੇ ਨਾਲ ਹੀ ਅਸੀਂ ਜਮਾਤ ਦਾ ਤਾਲੁਕ ਆ ਸਾਡੇ ਨਾਲ, ਅਤੇ ਜਮਾਤ ਨੂੰ ਕੋਈ ਪੁੱਛਦਾ ਨਹੀਂ। ਇਹ ਵੀ ਨਾਲ ਜਿਹੜਾ ਦੀਨੀ ਜਮਾਤ ਕੋਈ ਵੀ ਆ ਜਾਏ, ਉਹਨੂੰ ਕੋਈ ਨਹੀਂ ਪੁੱਛਦਾ। ਕਿਉਂ? ਕਿ ਇਹਦੇ ਵਿੱਚ ਪਾਬੰਦੀਆਂ। ਭੱਟੂ ਦੇ ਵਕਤ ਦੇ ਵਿੱਚ MNA ਹਾਊਸ ਜਿਹੜਾ ਹੈਗਾ ਹੋਸਟਲ, ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਉਹ ਬੋਰੇ ਬਾਹਰ ਨਿਕਲਦੇ ਰਹੇ। ਅਦਾਕਾਰਾਂ ਜਿਹੜੀਆਂ ਟਾਸ ਨਾਲ ਮਿਲਦੀਆਂ ਰਹੀਆਂ। ਭੱਟੂ ਦੇ ਵਕਤ ਵਿੱਚ ਅਦਾਕਾਰਾਂ ਟਾਸ ਨਾਲ ਮਿਲਦੀਆਂ ਰਹੀਆਂ ਵੀ ਕਿਹਦੇ ਹਿੱਸੇ ਆਉਂਦੀ ਆ। ਇਹ ਮੁਸਲਮਾਨ ਆ।